ਜਿਹੜੇ ਆੜਤੀਏ ਹੈ ਉਹ ਕਿਤੇ ਨਾ ਕਿਤੇ ਜਿਹੜਾ ਕੋਈ ਅਨਪੜ੍ਹ ਸਾਡਾ ਜ਼ਿਮੀਂਦਾਰ ਹੈ ਦੇਸੀ ਭਾਸ਼ਾ 'ਚ ਆਪਾਂ ਕਹਿ ਲਈਏ ਤਾਂ ਬਾਹਰ ਅੰਦਰ ਨਹੀਂ ਆਉਂਦਾ ਜਾਂਦਾ, ਵਾਹੀ ਨਾਲ ਸੰਬੰਧਿਤ ਹੈ ਤਾਂ ਉਹਦੇ ਨਾਲ ਲੁੱਟ ਖਸੁੱਟ ਹੁੰਦੀ। ਇਹ +2 ਤੱਕ ਪੜ੍ਹਨ ਤੋਂ ਬਾਅਦ ਆਮ ਤੌਰ ਤੇ ਬੱਚਿਆਂ ਨੂੰ ਆਪਾਂ ਕਹਿ ਲਈਏ 90% ਵਿਆਜ ਨਹੀਂ ਜੀ ਕੱਢਣਾ ਆਉਂਦਾ। ਜੀ ਵੀ 5 ਜਨਵਰੀ ਨੂੰ ਮੰਨ ਲਓ ਕਿਸੇ ਜ਼ਿਮੀਂਦਾਰ ਦੀ ਲੜਕੀ ਦੀ ਸ਼ਾਦੀ ਹੈ ਤਾਂ ਉਹਨੇ 2 ਲੱਖ ਰੁਪਇਆ ਲੈ ਲਿਆ। 21 ਫਰਵਰੀ ਨੂੰ ਬੱਚਿਆਂ ਦੀ ਫੀਸ ਲਈ 40,000 ਲੈ ਲਿਆ। 10 ਅਪ੍ਰੈਲ ਨੂੰ ਪੈਲੀ ਦਾ ਠੇਕਾ ਭਰਨ ਵਾਸਤੇ 3 ਲੱਖ ਰੁਪਇਆ ਲੈ ਲਿਆ। 9 ਮਈ ਨੂੰ ਘਰ ਦੇ ਸੌਦੇ ਪੱਤੇ ਲਈ 10,000 ਲੈ ਲਿਆ। 8 ਸਤੰਬਰ ਨੂੰ ਰੇਹ ਸਪਰੇ ਲਈ ਉਹਨਾਂ ਨੇ ਜਿਹੜਾ ਹੈਗਾ 20,000 ਰੁਪਇਆ ਲੈ ਲਿਆ ਤਾਂ ਕੁੱਲ ਅਮਾਊਂਟ ਇਹ 5,70,000 ਬਣ ਗਈ। ਤਾਂ ਇਹਦੇ 'ਚ ਜੇ ਤਾਂ ਹੁਣ ਜ਼ਿਮੀਂਦਾਰ ਢੰਗ ਨਾਲ ਸਿੰਪਲ ਮਤਲਬ ਜਿਵੇਂ ਉਹਨੂੰ ਪਤਾ ਹੈ ਉਹਨੂੰ ਵਿਆਜ ਜਿੰਨਾ ਕੱਢ ਸਕਦਾ ਉਹ ਕੱਢਦਾ ਤਾਂ ਉਹ ਬਣਦਾ 83,174 ਰੁਪਏ। ਪਰ ਜਿਹੜਾ ਲੁੱਟ ਖਸੁੱਟ ਕਰਨ ਵਾਲਾ ਆੜਤੀ ਹੈ ਜੇ ਉਹ ਇਹ ਵਿਆਜ ਕੱਢਦਾ ਤਾਂ ਉਹ ਬਣ ਜਾਂਦਾ ਜੀ 86,616। ਤਾਂ ਦੇਖੋ 5 ਕਲਮਾਂ ਦੇ ਫਰਕ 'ਚ ਆਪਾਂ ਨੂੰ 3,442 ਰੁਪਏ ਦੀ ਜਿਹੜੀ ਕੁੰਡੀ ਲੱਗ ਗਈ। ਇਹ ਉਹ ਕੁੰਡੀ ਹੈ ਜਿਹੜੀ ਮੋਸਟ ਆਫ ਦਾ ਪੀਪਲ ਉਹ ਕਰਦੇ ਹੈ ਜਿਹੜੇ ਸਾਰੇ ਹੀ ਹੈ ਤੇ ਉਹ ਠੱਗੀ ਹੈ ਜਿਹੜੀ ਅੱਖਾਂ ਖੁੱਲੀਆਂ ਰੱਖ ਕੇ ਤੁਰਨ ਵਾਲਿਆਂ ਨਾਲ ਹੁੰਦੀ ਹੈ। ਜਿਹੜੇ ਅੱਖਾਂ ਬੰਦ ਕਰਕੇ ਤੁਰਦੇ ਉਹਨਾਂ ਨਾਲ ਠੱਗੀਆਂ ਦੀ ਅੱਗੇ ਬਹੁਤ ਵੱਡੀ ਕਤਾਰ ਹੈ। ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੀ ਕੁ ਠੱਗੀ ਇੱਕ ਜ਼ਿਮੀਂਦਾਰ ਆੜਤੀਏ ਦੀ ਦੁਕਾਨ ਤੇ ਬੈਠ ਕੇ ਕਰਵਾਇਆ ਹੁੰਦਾ ਉਨੀ ਨਾਲ ਉਹਦੇ ਬੱਚੇ ਦੀ ਸਾਲ ਦੀ ਫੀਸ ਭਰੀ ਜਾ ਸਕਦੀ ਹੈ। ਕਿ ਜ਼ਿਮੀਂਦਾਰ ਤੇ ਆੜਤੀਆ ਇਹ ਸੱਜੀਆਂ ਖੱਬੀਆਂ ਬਾਹਾਂ ਹੈ। ਜੇ ਆੜਤੀਆ ਹੈ ਨਹੀਂ ਤਾਂ ਜ਼ਿਮੀਂਦਾਰ ਖਤਮ ਹੈ, ਜੇ ਜ਼ਿਮੀਂਦਾਰ ਹੈ ਨਹੀਂ ਤਾਂ ਆੜਤੀਆਂ ਦੀਆਂ ਦੁਕਾਨਾਂ ਨੂੰ ਤਾਲੇ ਲੱਗਣਗੇ। ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਪੁਰਾਣਾ ਕੋਈ ਤੰਤਰ ਤੁਰਿਆ ਆਉਂਦਾ ਹੈ ਜਿਹੜਾ ਇਹ ਚਾਹੁੰਦਾ ਹੈ ਕਿ ਲੋਕ ਹੈ ਜਿਹੜੇ ਪੇਂਡੂ ਲੋਕ ਹੈ ਉਹ ਸਿਆਣੇ ਨਾ ਹੋ ਜਾਣ ਤੇ ਇਹਨਾਂ ਦੀ ਲੁੱਟ ਹੈ ਜਿਹੜੀ ਉਹ ਕਿਤੇ ਬੰਦ ਨਾ ਹੋ ਜੇ। ਇੱਥੇ ਇਹ ਵੀ ਦੱਸਣਯੋਗ ਹੈ ਜੀ ਕਿ ਜਦੋਂ ਆਪਾਂ ਛੋਟੇ ਹੁੰਦੇ ਸੀ ਤਾਂ ਆਪਾਂ ਨੂੰ ਘਰ 'ਚ ਸਿਖਾ ਦਿੱਤਾ ਜਾਂਦਾ ਸੀ ਕਿ ਜਨਵਰੀ, ਫਰਵਰੀ, ਮਾਰਚ ਉਂਗਲਾਂ ਦੀਆਂ ਗੰਢਾਂ ਤੇ ਗਿਣ ਲਓ। ਅੱਜ ਕੱਲ੍ਹ ਬੱਚਿਆਂ ਨੂੰ ਉਹ ਫਾਰਮੂਲਾ ਵੀ ਨਹੀਂ ਪਤਾ। ਉਹ ਚੰਗੀ ਤਰ੍ਹਾਂ ਲਿਖ ਕੇ ਇਹ ਦੇਖਦੇ ਆ ਵੀ 31ਵਾਂ ਮਹੀਨਾ ਪੱਕਾ ਹੀ ਇਹ 31 ਹੈ। ਇੱਥੋਂ ਤੱਕ ਸਾਡੇ ਬੱਚਿਆਂ ਦੀ ਜਿਹੜੀ ਮਾਨਸਿਕਤਾ ਹੈ ਉਹ ਇਹਨਾਂ ਨੇ ਡੇਗਤੀ। ਤੁਸੀਂ ਸਿੱਧੇ ਤੌਰ ਤੇ ਸਵਾਲਾਂ ਨੂੰ ਤਾਂ ਸਕੂਲਾਂ ਨੂੰ ਤਾਂ ਜਿਹੜਾ ਹੈਗਾ ਕਟਹਿਰੇ 'ਚ ਖੜਾ ਕਰ ਹੀ ਦਿੱਤਾ ਕਿ ਜਿਹੜੇ ਪੜ੍ਹਾਉਣ ਵਾਲੇ ਟੀਚਰ ਆ ਉਹ ਵੀ ਇਸ ਪ੍ਰਤੀ ਪੂਰੀ ਜ਼ਿੰਮੇਵਾਰ। ਹਮੇਸ਼ਾ ਜੇ ਪੌੜੀ ਤੇ ਆਪਾਂ ਉੱਪਰ ਚੜ੍ਹਦੇ ਤਾਂ ਪਹਿਲਾ ਟੰਬਾ ਟੁੱਟਿਆ ਹੋਵੇ ਨਾ ਤਾਂ ਪੌੜੀ ਤੇ ਚੜ੍ਹਨਾ ਜਿਹੜਾ ਉਹ ਔਖਾ ਹੈ। ਇਹ ਪਹਿਲੇ 2 ਟੰਬੇ ਹੈ ਜਾਂ 1 ਟੰਬਾ ਹੈ ਇਹ ਸਾਡੇ ਟੀਚਰ ਹੈ। ਪਹਿਲੇ ਕਸੂਰਵਾਰ ਟੀਚਰ ਹੈ, ਦੂਜੇ ਕਸੂਰਵਾਰ ਉਹ ਲੋਟੂ ਮਹਿਕਮਾ ਜਿਹੜੇ ਕਿਸਾਨਾਂ ਦਾ ਤੇ ਆੜਤੀਆਂ ਦਾ ਆਪਸ 'ਚ ਜਿਹੜਾ ਪਿਆਰ ਹੈ ਉਹਨੂੰ ਖੱਤਾ ਕਰਨ ਤੇ ਲੱਗੇ ਹੋਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪੰਜਾਬ ਦੇ ਕਿਸਾਨ ਲਗਾਤਾਰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਬੈਠੇ ਹੋਏ ਆ, ਲਗਾਤਾਰ ਸੰਘਰਸ਼ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਹੱਕਾਂ ਨੂੰ ਦੱਬਿਆ ਜਾ ਰਿਹਾ ਹੈ, ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ, ਉਹਨਾਂ ਦੀ ਘਸੁੱਟ ਕੀਤੀ ਜਾ ਰਹੀ ਹੈ। ਸੋ ਇਸੇ ਤਰ੍ਹਾਂ ਦੀ ਹੀ ਲੁੱਟ ਹੈ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਆੜਤੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ, ਜਿਸ ਦੇ ਕਾਰਨ ਬਹੁਤ ਸਾਰੇ ਕਿਸਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਜਾਂ ਉਹਨਾਂ ਨੂੰ ਖੁਦਕੁਸ਼ੀ ਦਾ ਰਾਹ ਅਪਣਾਉਣਾ ਪਿਆ। ਅਸੀਂ ਸਾਰੇ ਆੜਤੀਆਂ ਦੀ ਗੱਲ ਨਹੀਂ ਕਰ ਰਹੇ, ਅਸੀਂ ਕੁਝ ਕੁ ਇਸ ਤਰ੍ਹਾਂ ਦੇ ਆੜਤੀਏ ਨੇ ਜਿਹੜੇ ਕਿ ਕਿਸਾਨਾਂ ਨੂੰ ਵਿਆਜ ਦੇ ਨਾਂ 'ਤੇ ਜਾਂ ਦਿੱਤੇ ਹੋਏ ਪੈਸੇ ਦੇ ਉੱਪਰ ਜਿਸ ਹਿਸਾਬ ਨਾਲ ਵਿਆਜ ਲਗਾਇਆ ਜਾਂਦਾ ਉਸ ਵਿਆਜ ਦੇ ਹਿਸਾਬ ਕਿਤਾਬ ਦੇ ਵਿੱਚ ਕਿਸਾਨਾਂ ਦੀ ਵੱਡੀ ਪੱਧਰ 'ਤੇ ਜਿਹੜੀ ਲੁੱਟ ਆ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਅੱਜ ਇਸੇ ਤਰ੍ਹਾਂ ਦਾ ਇੱਕ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਇਸੇ ਤਰ੍ਹਾਂ ਦੀ ਇੱਕ ਗੱਲ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਜਿਹਦੇ ਵਿੱਚ ਇੱਕ ਨੌਜਵਾਨ ਨੇ ਬੜੇ ਸੋਹਣੇ ਤਰੀਕੇ ਨਾਲ ਇਸ ਵਿਆਜ ਦੀ ਹੋ ਰਹੀ ਲੁੱਟ ਖਸੁੱਟ ਤੋਂ ਬਚਣ ਵਾਸਤੇ ਕਿਸਾਨਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਇਹਨਾਂ ਦੀ ਹੁੰਦੀ ਹੈ ਤੇ ਉਸ ਵੀਡੀਓ ਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਤੇ ਅੱਜ ਉਹ ਨੌਜਵਾਨ ਸਾਡੇ ਨਾਲ ਮੌਜੂਦ ਹੈ ਜੋ ਕਿ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸੰਬੰਧਿਤ ਵੀ ਨੇ। ਸੋ ਮੇਰੀ ਮੁਰਾਦ ਹੈ ਸਰਦਾਰ ਹਰਪ੍ਰੀਤ ਸਿੰਘ ਬਰਾੜ ਜੋ ਕਿ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸੰਬੰਧਿਤ ਨੇ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਮਿਹਰਬਾਨੀ ਇੰਡੋਜ਼ ਟੀਵੀ ਆਸਟ੍ਰੇਲੀਆ ਦੀ ਜਿਹੜੇ ਸਾਡੀਆਂ ਜਿਹੜੀਆਂ ਮੰਗਾਂ ਹੈ ਉਹਨੂੰ ਉੱਤੇ ਤੱਕ ਲੈ ਕੇ ਜਾਂਦੇ। ਸੋ ਹਰਪ੍ਰੀਤ, ਪਹਿਲਾ ਸਵਾਲ ਹੀ ਤੁਹਾਨੂੰ ਮੈਂ ਇਹ ਕਰਨਾ ਚਾਹੁੰਦਾ ਕਿ ਇਹ ਆਈਡੀਆ ਦਿਮਾਗ 'ਚ ਕਿਵੇਂ ਆਇਆ
ਕਿ ਮੈਂ ਜਿਹੜਾ ਜਿਸ ਤਰੀਕੇ ਨਾਲ ਜਿਹੜਾ ਵਿਆਜ ਕੱਢਿਆ ਜਾਂਦਾ ਹੈ, ਜਿਹੜੀ ਰਕਮ ਅਸੀਂ ਆੜਤੀਏ ਤੋਂ ਉਧਾਰ ਲੈਂਦੇ ਹਾਂ, ਤਾਂ ਉਸ ਦੇ ਉੱਪਰ ਜਿਹੜਾ ਵਿਆਜ ਲਗਾਇਆ ਜਾਂਦਾ ਵੀ ਵਿਆਜ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਹੇਰ ਫੇਰ ਹੋ ਸਕਦਾ ਹੈ ਜਾਂ ਇਸ ਤਰ੍ਹਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ, ਇਹ ਦਿਮਾਗ 'ਚ ਕਿਵੇਂ ਆਇਆ ਸੀ? ਬਿਲਕੁਲ ਬਾਈ ਜੀ, ਆਪਾਂ ਜ਼ਿਮੀਂਦਾਰ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਾਂ ਤਾਂ ਸ਼ੁਰੂ ਤੋਂ ਸੁਣਦੇ ਆਉਂਦੇ ਆ ਕਿ ਜਿਹੜੇ ਆੜਤੀਏ ਆ ਉਹ ਜ਼ਿਮੀਂਦਾਰਾਂ ਨਾਲ ਧੱਕਾ ਕਰਦੇ। ਆਪਾਂ ਸਾਰੇ ਵਰਗ ਨੂੰ ਨਹੀਂ ਕਹਿੰਦੇ, ਪਰ ਕਾਫੀ ਹੱਦ ਤੱਕ ਹੈ ਜਿਹੜਾ ਇਹ ਤਰਾਸਦੀ ਬਣੀ ਹੋਈ ਹੈ ਕਿ ਜਿਹੜੇ ਆੜਤੀਏ ਹੈ ਉਹ ਕਿਤੇ ਨਾ ਕਿਤੇ ਜਿਹੜਾ ਕੋਈ ਅਨਪੜ੍ਹ ਸਾਡਾ ਜ਼ਿਮੀਂਦਾਰ ਹੈ, ਦੇਸੀ ਭਾਸ਼ਾ 'ਚ ਆਪਾਂ ਕਹਿ ਲਈਏ ਤਾਂ ਬਾਹਰ ਅੰਦਰ ਨਹੀਂ ਆਉਂਦਾ ਜਾਂਦਾ, ਵਾਹੀ ਨਾਲ ਸੰਬੰਧਿਤ ਹੈ ਤਾਂ ਉਹਦੇ ਨਾਲ ਲੁੱਟ ਖਸੁੱਟ ਹੁੰਦੀ ਹੈ। ਤਾਂ ਮੈਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਥੇਬੰਦੀ 'ਚ ਜਦੋਂ ਇਸ ਕੰਮ 'ਚ ਜੁੜੇ ਤਾਂ ਮੈਨੂੰ ਲੱਗਿਆ ਕਿ ਯਾਰ ਇਹ ਵੀ ਇੱਕ ਤਰਾਸਦੀ ਹੈ ਵੀ ਆਪਾਂ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਜਿਹੜੇ ਜ਼ਿਮੀਂਦਾਰ ਭਰਾ ਹੈ ਉਹਨਾਂ ਨੂੰ ਦੱਸ ਸਕੀਏ ਕਿ ਤੁਹਾਡੇ ਨਾਲ ਵਿਆਜ ਦੀ ਲੁੱਟ ਕਿਵੇਂ ਹੁੰਦੀ ਹੈ। ਤਾਂ ਮੈਂ ਇੱਕ ਟਿਊਸ਼ਨ ਤੌਰ ਤੇ ਵੀ ਘਰੇ ਬਿਲਕੁਲ ਫ੍ਰੀ +1 2 ਕਮਰਸ ਹੋ ਗਈ ਤੇ ਬੀਕਾਮ ਲੈਵਲ ਦੀਆਂ ਟਿਊਸ਼ਨਾਂ ਪੜਾਉਣਾ, ਉਹਦੀ ਮੈਂ ਕਦੇ ਫੀਸ ਨਹੀਂ ਲਈ ਜੀ। ਤੇ ਮੈਂ ਵਿਆਜ ਕੱਢਣਾ ਉਹਨਾਂ ਨੂੰ ਸਿਖਾਉਣਾ ਵੀ ਹੈ ਤੇ ਮੈਨੂੰ ਪਤਾ ਵੀ ਲੱਗਿਆ ਹੈ ਕਿ +2 ਤੱਕ ਪੜ੍ਹਨ ਤੋਂ ਬਾਅਦ ਆਮ ਤੌਰ ਤੇ ਬੱਚਿਆਂ ਨੂੰ ਆਪਾਂ ਕਹਿ ਲਈਏ 90% ਵਿਆਜ ਨਹੀਂ ਜੀ ਕੱਢਣਾ ਆਉਂਦਾ। ਤਾਂ ਇਹ ਮੈਂ ਸੋਚਿਆ ਵਿਆਜ ਕਢਵਾ ਕੇ ਮੈਂ ਵੈਸੇ ਹੀ ਮੈਂ ਕਿਹਾ ਇੱਕ ਵੀਡੀਓ ਪਾਈ ਜਾਵੇ ਤਾਂ ਕਿ ਜਿਹੜੇ ਸਾਡੇ ਕਿਸਾਨ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਯੁੱਗ ਹੈ ਬਾਈ ਜੀ, ਵੀ ਉਹ ਦੇਖਣਗੇ ਤੇ ਉਹਨਾਂ ਨੂੰ ਪਤਾ ਲੱਗੂਗਾ। ਤਾਂ ਉਹਦਾ ਬਹੁਤ ਸੋਹਣਾ ਰਿਸਪੌਂਸ ਮਿਲਿਆ ਤੇ ਫਿਰ ਮੈਂ ਇਹਨੂੰ ਅੱਗੇ ਜਾਰੀ ਰੱਖਣ ਲਈ ਇਹ ਸਾਰਾ ਕੁਝ ਕੀਤਾ ਜੀ। ਇਹਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਵੀ ਜਿਹੜੀ ਲੁੱਟ ਖਸੁੱਟ ਹੈ ਜਿਹੜੀ ਤੁਹਾਨੂੰ ਲੱਗਦਾ ਵੀ ਆੜਤੀਆਂ ਵੱਲੋਂ ਕੀਤੀ ਜਾਂਦੀ ਆ, ਆਪਾਂ ਹਾਲਾਂਕਿ ਸਾਰਿਆਂ ਨੂੰ ਇੱਕੇ ਰੱਸੇ ਨਹੀਂ ਰੱਖ ਸਕਦੇ, ਪਰ ਫਿਰ ਵੀ ਜਿਹੜੇ ਕੁਝ ਲਾਲਚੀ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਜਿਹੜਾ ਕਿਸਾਨਾਂ ਦੀ ਅਨਪੜ੍ਹਤਾ ਦਾ ਫਾਇਦਾ ਉਠਾਇਆ ਜਾ ਸਕੇ ਜਾਂ ਉਹਨਾਂ ਦੇ ਭੋਲੇਪਣ ਦਾ ਉਹਨਾਂ ਦਾ ਫਾਇਦਾ ਉਠਾਇਆ ਜਾ ਸਕੇ, ਉਹ ਲੋਕ ਜ਼ਿਮੀਂਦਾਰ ਨੂੰ ਜਾਂ ਮਜ਼ਦੂਰ ਨੂੰ ਕਿਸ ਤਰੀਕੇ ਨਾਲ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਆ, ਥੋੜ੍ਹਾ ਦੱਸੋਗੇ? ਹਾਂਜੀ ਬਾਈ ਜੀ, ਇਹ ਮੈਂ ਆਮ ਦੇਖੋ ਜਦੋਂ ਆਪਾਂ ਆੜਤੀਏ ਨਾਲ ਜੁੜਦੇ ਹਾਂ ਤਾਂ ਆਪਾਂ ਜਿਹੜੇ ਕੋਈ ਆਪਣੇ ਨਿੱਜੀ ਕੰਮਾਂ ਲਈ ਪੈਸੇ ਲੈਂਦੇ ਆ ਵਰਤਦੇ ਆ ਤੇ ਉਹਦਾ ਵਿਆਜ ਹੈ ਜਿਹੜਾ ਉਹ ਆਪਾਂ ਉਹਨਾਂ ਨੂੰ ਪੇ ਕਰਦੇ ਆ ਤਾਂ ਇਹ ਆਪਣਾ ਆੜਤੀਏ ਨਾਲ ਸੰਬੰਧ ਹੁੰਦਾ ਹੈ। ਪਰ ਆਪਾਂ ਜੇ ਦੇਖਿਆ ਜਾਵੇ ਹਾੜੀ ਦੇ ਸੀਜ਼ਨ 'ਚ ਰੇ ਸਪਰੇ ਲੈ ਲਈਆਂ ਜੀ, ਦਵਾਈਆਂ ਲੈ ਲਈਆਂ, ਪਸ਼ੂਆਂ ਲਈ ਲੈ ਲਿਆ, ਪੈਲੀ ਦੇ ਠੇਕੇ ਲਈ ਲੈ ਲਏ, ਤਾਂ ਆਪਾਂ ਬਹੁਤ ਮਤਲਬ ਆਪਾਂ ਕਹਿ ਸਕਦੇ ਹਾਂ ਕਿ 40-50 ਕਲਮਾਂ ਜਿਹੜੀਆਂ ਆਪਣੀਆਂ ਆੜਤੀਆਂ ਦੀ ਵਹੀ 'ਚ ਪੈ ਜਾਂਦੀਆਂ। ਪਰ ਉਹਨਾਂ ਲੰਮਾ ਜੇ ਮੈਂ ਸਮਝਾਉਂਦਾ ਤਾਂ ਉਹ ਬਹੁਤ ਵੱਡਾ ਵਿਸ਼ਾ ਹੋ ਜਾਣਾ ਸੀ। ਤਾਂ ਮੈਂ ਸਿਰਫ 5 ਕਲਮਾਂ ਲੈ ਕੇ ਇਹਦੇ 'ਚ ਵਿਆਜ ਕੱਢਿਆ ₹1.5 ਦੇ ਹਿਸਾਬ ਨਾਲ। ਆਮ ਤੌਰ 'ਤੇ ਤਰਾਸਦੀ ਹੈ ਜੀ ਕਿ ਸਾਡੇ ਬੱਚਿਆਂ ਨੂੰ, ਕਿਉਂਕਿ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਗੱਲ ਇਹ ਤੁਰਦੀ ਹੁੰਦੀ ਹੈ ਕਿ ਜੀ ₹1.5 ਦਾ ਵਿਆਜ ਲਾਉਂਦਾ ਸਾਨੂੰ ਆੜਤੀਆ 2 ਦਾ ਲਾਉਂਦਾ, ਸਾਨੂੰ 1 ਦਾ ਲਾਉਂਦਾ। ਪਰ ਬੱਚਿਆਂ ਨੂੰ ਜਿਹੜਾ ਸਿਖਾਇਆ ਜਾਂਦਾ ਉਹ ਸਿਰਫ ਮੂਲਧਨ ਦਰ ਗੁਣਾ ਜੋ ਵੀ ਇਹਨਾਂ ਦਾ ਸਿਸਟਮ ਹੁੰਦਾ ਉਹਦਾ ਆਮ ਜ਼ਿੰਦਗੀ ਨਾਲ ਕੋਈ ਬੜਾ ਸਰੋਕਾਰ ਨਹੀਂ ਹੁੰਦਾ। ਜੇ ਆਪਾਂ 1.5 ਦੇ ਵਿਆਜ ਦੀ ਗੱਲ ਕਰੀਏ ਤਾਂ ਉਹਨੂੰ 18% ਕਿਹਾ ਜਾਂਦਾ। ਜੇ 1 ਦਾ ਵਿਆਜ ਹੈ ਤਾਂ 12% ਕਹਿਣ ਦਾ ਕਾਰਨ ਹੈ ਕਿਉਂਕਿ ਸਾਲ 'ਚ ਜਿਹੜੇ ਮਹੀਨੇ ਆ ਉਹ 12 ਹੁੰਦੇ ਆ। ਤਾਂ ਮੈਂ ਇਹ 5 ਕਲਮਾਂ ਬਣਾ ਕੇ ਜਿਹੜੀਆਂ ਦੇਖੀਆਂ ਉਹਦੇ 'ਚ ਇਹ ਕੀਤਾ ਜੀ ਵੀ 5 ਜਨਵਰੀ ਨੂੰ ਮੰਨ ਲਓ ਕਿਸੇ ਜ਼ਿਮੀਂਦਾਰ ਦੀ ਲੜਕੀ ਦੀ ਸ਼ਾਦੀ ਹੈ ਤਾਂ ਉਹਨੇ 2 ਲੱਖ ਰੁਪਇਆ ਲੈ ਲਿਆ। 21 ਫਰਵਰੀ ਨੂੰ ਬੱਚਿਆਂ ਦੀ ਫੀਸ ਲਈ 40,000 ਲੈ ਲਿਆ। 10 ਅਪ੍ਰੈਲ ਨੂੰ ਪੈਲੀ ਦਾ ਠੇਕਾ ਭਰਨ ਵਾਸਤੇ 3 ਲੱਖ ਰੁਪਇਆ ਲੈ ਲਿਆ। 9 ਮਈ ਨੂੰ ਘਰ ਦੇ ਸੌਦੇ ਪੱਤੇ ਲਈ 10,000 ਲੈ ਲਿਆ। 8 ਸਤੰਬਰ ਨੂੰ ਰੇ ਸਪਰੇ ਲਈ ਉਹਨਾਂ ਨੇ ਜਿਹੜਾ ਹੈਗਾ 20,000 ਰੁਪਇਆ ਲੈ ਲਿਆ। ਤਾਂ ਕੁੱਲ ਅਮਾਊਂਟ ਇਹ 5,70,000 ਬਣ ਗਈ। ਤਾਂ ਇਹਦੇ 'ਚ ਜੇ ਤਾਂ ਹੁਣ ਜ਼ਿਮੀਂਦਾਰ ਢੰਗ ਨਾਲ ਸਿੰਪਲ ਮਤਲਬ ਜਿਵੇਂ ਉਹਨੂੰ ਪਤਾ ਹੈ ਉਹ ਵਿਆਜ ਜਿੰਨਾ ਕੁ ਕੱਢ ਸਕਦਾ ਉਹ ਕੱਢਦਾ ਤਾਂ ਉਹ ਬਣਦਾ 83,174 ਰੁਪਏ। ਪਰ ਜਿਹੜਾ ਲੁੱਟ ਖਸੁੱਟ ਕਰਨ ਵਾਲਾ ਆੜਤੀ ਹੈ ਜੇ ਉਹ ਇਹ ਵਿਆਜ ਕੱਢਦਾ ਤਾਂ ਉਹ ਬਣ ਜਾਂਦਾ ਜੀ 86,616। ਤਾਂ ਦੇਖੋ 5 ਕਲਮਾਂ ਦੇ ਫਰਕ 'ਚ ਆਪਾਂ ਨੂੰ 3,442 ਰੁਪਏ ਦੀ ਜਿਹੜੀ ਕੁੰਡੀ ਲੱਗ ਗਈ। ਇਹ ਉਹ ਕੁੰਡੀ ਹੈ ਜਿਹੜੀ ਮੋਸਟ ਆਫ ਦਾ ਪੀਪਲ ਉਹ ਕਰਦੇ ਹੈ ਜਿਹੜੇ ਸਾਰੇ ਹੀ ਹੈ। ਇਹ ਕੋਈ ਇਹੋ ਜਿਹੀ ਠੱਗੀ ਨਹੀਂ, ਇਹ ਉਹ ਠੱਗੀ ਹੈ ਜਿਹੜੀ ਅੱਖਾਂ ਖੁੱਲੀਆਂ ਰੱਖ ਕੇ ਤੁਰਨ ਵਾਲਿਆਂ ਨਾਲ ਹੁੰਦੀ ਹੈ। ਜਿਹੜੇ ਅੱਖਾਂ ਬੰਦ ਕਰਕੇ ਤੁਰਦੇ ਉਹਨਾਂ ਨਾਲ ਠੱਗੀਆਂ ਦੇ ਅੱਗੇ ਬਹੁਤ ਵੱਡੀ ਕਤਾਰ ਹੈ। ਤਾਂ 5 ਕਲਮਾਂ 'ਚ 3 ਤੋਂ 4,000 ਰੁਪਏ ਦਾ ਜੇ ਫਰਕ ਪੈ ਸਕਦਾ ਤਾਂ ਜੀ 50 ਕਲਮਾਂ ਨੂੰ ਤੁਸੀਂ ਉਹਦੇ ਨਾਲ ਮਲਟੀਪਲਾਈ ਕਰਕੇ ਦੇਖਿਓ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੀ ਕੁ ਠੱਗੀ ਇੱਕ ਜ਼ਿਮੀਂਦਾਰ ਆੜਤੀਏ ਦੀ ਦੁਕਾਨ ਤੇ ਬੈਠ ਕੇ ਕਰਵਾਇਆ ਹੁੰਦਾ ਉਨੀ ਨਾਲ ਉਹਦੇ ਬੱਚੇ ਦੀ ਸਾਲ ਦੀ ਫੀਸ ਭਰੀ ਜਾ ਸਕਦੀ ਹੈ। ਸੋ ਇਹਦਾ ਕਾਰਨ ਹੈ ਕਿ ਵਿਆਜ ਦੇ ਉੱਪਰ ਵਿਆਜ ਲੱਗਦਾ। ਇਹ ਉਹ ਵਿਆਜ ਹੈ ਜਿਹੜਾ ਤੁਸੀਂ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਲੱਗ ਜਾਂਦਾ ਪਰ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ ਹੁੰਦਾ। ਨਹੀਂ ਕਿਵੇਂ ਜਿਹੜਾ ਜਿਵੇਂ ਜਿਸ ਤਰ੍ਹਾਂ ਕਿ ਆਪਾਂ ਇੱਕ ਕਲਮ ਲਈ ਹੈ, ਇੱਕ ਕਲਮ ਦੇ ਉੱਪਰ ਆੜਤੀਏ ਨੇ 6 ਮਹੀਨਿਆਂ ਬਾਅਦ ਹਾੜੀ ਜਾਂ ਸੌਣੀ ਉਹਦਾ
ਵਿਆਜ ਕੱਢ ਲਿਆ। ਬਿਲਕੁਲ ਜੀ। ਵਿਆਜ ਕੱਢ ਕੇ ਜਿਹੜਾ ਵਿਆਜ ਪੈ ਗਿਆ, ਅਗਰ ਉਹ ਰਕਮ ਅਸੀਂ ਅਦਾ ਨਹੀਂ ਕਰਦੇ ਤਾਂ ਕੀ ਉਸ ਵਿਆਜ ਦੇ ਉੱਪਰ ਫਿਰ ਮਤਲਬ ਜੇ ਆਪਾਂ ਹਾੜੀ 'ਚ ਰਕਮ ਲਈਏ ਤਾਂ ਸਾਉਣੀ ਦੇ ਵਿੱਚ ਫਿਰ ਉਹਦਾ ਵਿਆਜ ਸ਼ੁਰੂ ਹੋ ਜਾਂਦਾ? ਬਿਲਕੁਲ ਬਰਾੜ ਸਾਹਿਬ, ਇੱਥੇ ਹੀ ਫਰਕ ਪੈਂਦਾ ਹੈ। ਇਹਦੇ 'ਚ ਕੀ ਹੈ ਨਾ ਜੀ ਸਿਸਟਮ, ਜਦੋਂ ਆੜਤੀਆ 6 ਮਹੀਨੇ ਬਾਅਦ ਹਿਸਾਬ ਕਰਦਾ ਜੀ, ਉਹ ਹਾੜੀ ਤੇ ਸਾਉਣੀ ਦੇ ਆਪਾਂ 2 ਵਕਫੇ ਬਣਾ ਲੈਂਦੇ ਆ ਜੀ ਜੀ। ਪਰ ਇਹਦੇ 'ਚ ਸਮਝਾਉਣ ਲਈ ਮੈਂ ਜਿਹੜਾ 6ਵਾਂ ਮਹੀਨਾ ਉਹ ਜੂਨ ਹੋ ਜਾਂਦਾ ਤਾਂ ਮੈਂ ਜੂਨ ਦਾ ਹਿਸਾਬ ਲਾ ਲਿਆ ਵੀ ਜੂਨ 'ਚ ਜਾ ਕੇ ਆੜਤੀਆ ਜਿਹੜਾ ਉਹ ਦੁਬਾਰੇ ਹਿਸਾਬ ਕਰਦਾ। ਤਾਂ ਜੇ 4 ਤੁਹਾਡੀਆਂ ਤੁਸੀਂ 5 ਕਲਮਾਂ ਲਈਆਂ ਤਾਂ ਉਹਦੇ 'ਚੋਂ 4 ਕਲਮਾਂ ਜਿਹੜੀਆਂ ਜੂਨ ਤੋਂ ਪਹਿਲਾਂ ਚੱਲ ਗਈਆਂ, ਤਾਂ ਜੂਨ ਤੋਂ ਲੈ ਕੇ ਉਸ ਤੋਂ ਬਾਅਦ ਜੋ ਵੀ ਪੈਸਾ ਲਾਓਗੇ ਉਹ ਤੁਹਾਡਾ ਸਾਰਾ ਜੁੜ ਕੇ ਵਿਆਜ ਲੱਗਣਾ ਹੈਗਾ। ਤੁਸੀਂ ਇਹ ਦੇਖੋ ਕਿ 9 ਮਈ ਨੂੰ ਘਰ ਦੇ ਸੌਦੇ ਪੱਤੇ ਲਈ 10,000 ਲਿਆ, ਰੇ ਸਪਰੇ ਲਈ ਆਪਾਂ 20,000 ਲਿਆ, ਤਾਂ ਕਲਮਾਂ 30,000 ਦੀਆਂ ਹੀ ਲਈਆਂ ਆਪਾਂ ਇੰਨੇ ਦਿਨਾਂ 'ਚ। ਪਰ ਇਸ ਲਾਸਟ ਵਾਲੇ 20,000 ਤੇ ਜਿਹੜਾ ਬੋਝ ਪੈਣਾ ਉਹ 6,21,000 ਦਾ ਪੈਣਾ ਹੈ। ਉਹ ਪਿਛਲੀ ਸਾਰੀ ਰਕਮ ਜੁੜ ਕੇ ਬਣਨਾ। ਤਾਂ ਆਪਾਂ ਜੇ 5 ਕਲਮਾਂ ਦਾ 5 ਜਗ੍ਹਾ ਵਿਆਜ ਕੱਢਾਂਗੇ ਤਾਂ ਉਹ 6 ਜਗ੍ਹਾ ਕੱਢਦੇ ਆ। ਇੱਥੇ ਆ ਕੇ ਲੁੱਟ ਸ਼ੁਰੂ ਹੋ ਜਾਂਦੀ ਹੈ ਜੀ। ਤਾਂ ਇਹਨੂੰ ਬੰਦ ਕਰਨ ਲਈ ਸਾਨੂੰ ਜ਼ਰੂਰਤ ਹੈ ਕਿ ਆੜਤੀਏ ਨਾਲ ਜਦੋਂ ਵੀ ਗੱਲਬਾਤ ਕਰਦੇ ਆ ਤਾਂ ਉਹਦੇ ਨਾਲ ਇਹ ਗੱਲ ਪੱਕੇ ਤੌਰ ਤੇ ਇਹ ਕਰੀ ਜਾਵੇ ਕਿ 1 ਸਾਲ ਬਾਅਦ ਜਿਹੜਾ ਮਿਸ਼ਰਤ ਵਿਆਜ ਅਸੀਂ ਸ਼ੁਰੂ ਕਰਾਵਾਂਗੇ, ਉਦੋਂ ਪਹਿਲਾਂ ਅਸੀਂ ਤੁਹਾਨੂੰ ਕੰਪਾਊਂਡ ਇੰਟਰਸਟ ਜਾਂ ਜਿਹੜਾ ਵਿਆਜ ਤੇ ਵਿਆਜ ਹੈ ਉਹ ਦੇ ਨਹੀਂ ਸਕਦੇ, ਕਿਉਂਕਿ ਕਿਸਾਨੀ ਹੈ ਜਿਹੜੀ ਉਹ ਨਪੀੜੀ ਪਈ ਹੈ ਜੀ। ਨਹੀਂ, ਇਹਦੇ ਵਿੱਚ ਜਿਵੇਂ ਜਿਸ ਤਰ੍ਹਾਂ ਤੁਸੀਂ ਹੁਣ ਇਹਦਾ ਹੱਲ ਵੀ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ ਕਿ ਜਦੋਂ ਕੋਈ ਜ਼ਿਮੀਂਦਾਰ ਕਿਸੇ ਆੜਤੀਏ ਕੋਲੇ ਜਾਂਦਾ ਹੈ ਜਾਂ ਆੜਤ ਸ਼ੁਰੂ ਕਰਦਾ ਹੈ ਜਾਂ ਜਿੱਥੇ ਆਲਰੇਡੀ ਉਹਦੀ ਪਹਿਲਾਂ ਆੜਤ ਚੱਲ ਰਹੀ ਹੈ, ਉਹ ਫਿਰ ਗੱਲ ਕਿਸ ਤਰੀਕੇ ਨਾਲ ਕਰੇ ਤਾਂ ਜੋ ਸੌਖੇ ਸ਼ਬਦਾਂ ਦੇ ਵਿੱਚ ਆੜਤੀਏ ਨੂੰ ਵੀ ਸਮਝ ਪੈ ਜਾਵੇ, ਜ਼ਿਮੀਂਦਾਰ ਨੂੰ ਵੀ ਸਮਝ ਪੈ ਜਾਵੇ, ਤੇ ਇੱਕ ਜਿਹੜਾ ਆੜਤੀਏ ਤੇ ਜ਼ਿਮੀਂਦਾਰ ਦਾ 9 ਮਾਸ ਦਾ ਰਿਸ਼ਤਾ ਹੈ ਉਹ ਵੀ ਬਰਕਰਾਰ ਰਹੇ। ਕਿਉਂਕਿ ਮੈਨੂੰ ਲੱਗਦਾ ਕਿ ਆੜਤੀਆ ਜ਼ਿਮੀਂਦਾਰ ਬਿਨਾਂ ਕੁਛ ਨਹੀਂ ਤੇ ਜ਼ਿਮੀਂਦਾਰ ਆੜਤੀਏ ਬਿਨਾਂ ਕੁਛ ਨਹੀਂ, ਕਿਉਂਕਿ ਇਹ ਇੱਕ ਆੜਤੀਆ ਜ਼ਿਮੀਂਦਾਰ ਵਾਸਤੇ ਇੱਕ ਇਹੋ ਜਿਹੀ ਬੈਂਕ ਹੈ ਜਿਹੜੀ ਕਿ ਕਦੋਂ ਵੀ ਉਹਦੇ ਵਾਸਤੇ ਉਹਦੀ ਲੋੜ ਤੇ ਉਹਦੇ ਦੁੱਖ ਦਰਦ ਤੇ ਉਹਦੇ ਵਿਆਹ ਸ਼ਾਦੀ ਤੇ ਉਹਨੂੰ ਪੈਸੇ ਮੁਹੱਈਆ ਕਰਵਾਉਂਦੀ ਹੈ। ਸੋ ਇਸ ਰਿਸ਼ਤੇ ਨੂੰ ਵੀ ਕਾਇਮ ਰੱਖਿਆ ਜਾਵੇ ਤੇ ਕੋਈ ਦਫਾੜ ਵੀ ਨਾ ਪਵੇ। ਉਹਦਾ ਹੱਲ ਤੁਸੀਂ ਕੋਈ ਕੱਢਿਆ ਜਾਂ ਕੀ? ਬਿਲਕੁਲ ਬਿਲਕੁਲ ਜੀ, ਇਹਦਾ ਹੱਲ ਵੀ ਮੈਂ ਸੋਚਿਆ, ਕਿਉਂਕਿ ਜ਼ਿਮੀਂਦਾਰ ਤੇ ਆੜਤੀਆ ਇਹ ਸੱਜੀਆਂ ਖੱਬੀਆਂ ਬਾਹਾਂ ਹੈ। ਜੇ ਆੜਤੀਆ ਹੈ ਨਹੀਂ ਤਾਂ ਜ਼ਿਮੀਂਦਾਰ ਖਤਮ ਹੈ, ਜੇ ਜ਼ਿਮੀਂਦਾਰ ਹੈ ਨਹੀਂ ਤਾਂ ਆੜਤੀਆਂ ਦੀਆਂ ਦੁਕਾਨਾਂ ਨੂੰ ਤਾਲੇ ਲੱਗਣਗੇ। ਤਾਂ ਇਹਦਾ ਹੱਲ ਇਹੀ ਹੈ ਜੀ ਕਿ ਜਦੋਂ ਵੀ ਆਪਾਂ ਕਿਸੇ ਆੜਤੀਏ ਨਾਲ ਗੱਲ ਕਰਦੇ ਹਾਂ ਤਾਂ ਸਾਲ ਦਾ ਟਨਿਓਰ ਘੱਟੋ ਘੱਟ ਉਹਦੇ ਨਾਲ ਇਹ ਬੈਠ ਕੇ ਤੁਸੀਂ ਗੱਲ ਡਿਸਾਈਡ ਕਰਕੇ ਤੁਰੋ ਕਿ 1 ਸਾਲ ਦਾ ਟਨਿਓਰ ਭਾਈ ਅਸੀਂ ਉਸੇ ਵਿਆਜ 'ਚ ਹੀ ਕਰਾਂਗੇ। ਅਗਲੇ ਸਾਲ ਜੇ ਅਸੀਂ ਪੈਸੇ ਨਹੀਂ ਪੇ ਕਰਦੇ ਤਾਂ ਤੇਰਾ ਹੱਕ ਬਣਦਾ ਹੈ, ਤੂੰ ਇਹ ਵਿਆਜ ਉੱਪਰ ਲਾ ਲਈ। ਤਾਂ ਆਪਾਂ ਆਪਣੇ ਜ਼ਿਮੀਂਦਾਰ ਕੀ ਕਰਦੇ ਆ, ਭੋਲੇ ਭਾਲੇ ਜ਼ਿਮੀਂਦਾਰ, ਕਈ ਵਾਰੀ ਮੈਂ ਦੁਬਾਰੇ ਫੇਰ ਇੱਥੇ ਰਿਪੀਟ ਕਰਦਾ ਜੀ ਕਿ ਜਿਹੜੇ ਸਾਰੇ ਆੜਤੀਆਂ ਦੀ ਨਹੀਂ ਮੈਂ ਗੱਲ ਕਰਦਾ, ਮੈਂ ਸਿਰਫ ਉਸ ਲੋਟੂ ਟੋਲੇ ਦੀ ਗੱਲ ਕਰਦਾ। ਸਾਡੇ ਵਰਗ 'ਚ ਵੀ ਕਮੀਆਂ ਹੈਗੀਆਂ ਤੇ ਆੜਤੀਆਂ 'ਚ ਵੀ ਹੈ। ਜਿਹੜੀਆਂ ਆੜਤੀਆਂ ਦੀਆਂ ਕਮੀਆਂ ਉਹ ਇਸ ਢੰਗ ਨਾਲ ਆਪਾਂ ਦੱਸ ਸਕਦੇ ਹਾਂ ਜੀ ਕਿ ਜਦੋਂ ਜ਼ਿਮੀਂਦਾਰ 6 ਮਹੀਨੇ ਬਾਅਦ ਹਿਸਾਬ ਕਰਨ ਜਾਂਦਾ, ਮੰਨ ਲਓ ਮੇਰਾ 2 ਲੱਖ ਰੁਪਇਆ ਅਮੂਲ ਸੀਗਾ ਜੀ ਤੇ 50,000 ਰੁਪਇਆ ਮੰਨ ਲਓ ਮੇਰਾ ਜਾਂ 40,000 ਵਿਆਜ ਬਣ ਗਿਆ, ਤਾਂ ਮੈਂ 2,40,000 ਜਦੋਂ ਦੇਣ ਜਾਂਦਾ ਹਿਸਾਬ ਕਰਦਾ ਤਾਂ ਮੇਰੇ ਕੋਲੇ ਪੈਸਾ ਹੈ ਨਹੀਂ। ਮੈਂ ਆੜਤੀਏ ਨੂੰ ਕਹਿੰਦਾ ਵੀ ਇਹ ਤੂੰ ਭਾਈ ਲਿਖ ਲਾ, ਅਗਲੀਆਂ ਕਲਮਾਂ ਵਿੱਚ ਜੋੜੀ ਜਾਈ, 31 ਦਸੰਬਰ ਨੂੰ ਤੈਨੂੰ ਪੈਸੇ ਦੇ ਜੂੰ। ਪਰ ਉਹ ਆੜਤੀਏ ਦਾ ਉਦੋਂ ਫਰਜ਼ ਬਣਦਾ ਕਿ ਇਹ ਕਲਮਾਂ ਨੂੰ ਇੱਥੇ ਹੀ ਬੰਦ ਕਰਕੇ ਦੂਜੀਆਂ ਕਲਮਾਂ ਜਿਹੜੀਆਂ ਸ਼ੁਰੂ ਹੁੰਦੀਆਂ ਉਹਦਾ ਵਿਆਜ ਕੱਢ ਕੇ ਪੁਰਾਣਾ ਤੇ ਇਹ ਜੋੜ ਕੇ ਲੈ ਲੇ, ਉਹ ਹੱਕਦਾਰ ਹੈ। ਇਸ ਗੱਲ ਦਾ ਉਹ ਹੱਕਦਾਰ ਹੈ। ਪਰ ਉਹ ਪੁਰਾਣੇ 2,40,000 ਦੇ ਵਿਆਜ ਨੂੰ 6 ਮਹੀਨਿਆਂ ਲਈ ਫੇਰ ਉਹਦੇ ਤੇ ਲਾਉਂਦਾ ਹੈ, ਕੰਟੀਨਿਊ ਕਰ ਦਿੰਦਾ। ਤਾਂ ਉਹਦੇ 'ਚ ਜ਼ਿਮੀਂਦਾਰ ਨੂੰ ਉਨੀ ਬਚਤ ਨਹੀਂ ਹੋਣੀ ਹੁੰਦੀ ਜਿੰਨਾ ਉਹ ਨਪੀੜਿਆ ਜਾਂਦਾ ਹੈ। ਪਰ ਦੂਜੀ ਗੱਲ ਇੱਥੇ ਇਹ ਵੀ ਦੇਖਣਯੋਗ ਹੈ ਕਿ ਲੁੱਟਣ ਦਾ ਢੰਗ ਕਿਵੇਂ ਬਣਾਇਆ ਹੋਇਆ ਜਥੇਬੰਦੀ ਨਾਲ ਸੰਬੰਧਿਤ ਹੋਣ ਕਰਕੇ। ਮੈਂ ਕਈ ਵਾਰੀ ਜ਼ਿਮੀਂਦਾਰਾਂ ਦੇ ਜਿਹੜੇ ਡਿਸਪਿਊਟ ਹੈ ਆੜਤੀਆਂ ਨਾਲ, ਆੜਤੀਏ ਵੀ ਸਾਡੇ ਨਾਲ ਸੰਪਰਕ ਕਰ ਲੈਂਦੇ ਆ ਕਿ ਜੀ ਫਲਾਣੇ ਨਾਲ ਸਾਡਾ ਡਿਸਪਿਊਟ ਹੈ, ਕਿਉਂਕਿ ਜਥੇਬੰਦੀਆਂ ਨੂੰ ਕਿਤੇ ਨਾ ਕਿਤੇ ਪੁਰਾਣੇ ਸਮਿਆਂ ਜਿਹੜੀ ਢਾਹ ਲੱਗੀ ਹੈ ਉਹ ਇਹ ਹੈ ਕਿ ਅਸੀਂ ਸਾਡੇ ਪੁਰਾਣੇ ਜਿਹੜੇ ਜਥੇਬੰਦੀਆਂ ਵਾਲੇ ਸੀ ਉਹ ਜ਼ਿਮੀਂਦਾਰ ਦੇ ਨਰੋਲ ਪੱਖ 'ਚ ਖੜ ਜਾਂਦੇ ਸੀ। ਤਾਂ ਅਸੀਂ ਇਹ ਸੋਚਦੇ ਹਾਂ ਕਿ ਜਿਹੜੀਆਂ ਬਲੈਕ ਸ਼ੀਪ ਹੈ ਉਹ ਫੜਨੀਆਂ ਚਾਹੀਦੀਆਂ, ਉਹ ਜ਼ਿਮੀਂਦਾਰਾਂ 'ਚ ਵੀ ਹੈ, ਉਹ ਆੜਤੀਆਂ 'ਚ ਵੀ ਹੈ। ਤਾਂ ਮੈਂ ਉੱਥੇ ਸਿਸਟਮ ਦੇਖਿਆ ਕਿ ਜੇ ਜ਼ਿਮੀਂਦਾਰ ਨੂੰ 20,000 ਰੁਪਇਆ ਵਿਆਜ ਦਾ ਐਕਸਟਰਾ ਬਣਾਇਆ ਉਹਨਾਂ ਨੇ, ਮੰਨ ਲਓ ਉਹਨਾਂ ਨੇ 5,20,000 ਬਣਾ ਲਿਆ ਜੀ, ਤਾਂ ਉਹ ਜ਼ਿਮੀਂਦਾਰ ਨੂੰ ਕਹਿੰਦੇ ਆ ਕਿ ਤੇਰਾ 5,20,000 ਬਣ ਗਿਆ, ਤਾਂ ਜ਼ਿਮੀਂਦਾਰ ਹੱਥ ਜੋੜ ਕੇ ਕਹਿ ਦਿੰਦਾ ਬਾਈ ਜੀ ਮਾੜੇ ਮੋਟੇ ਘੱਟ ਕਰ ਲਓ, ਤਾਂ ਉਹ 10,000 ਰੁਪਇਆ ਖੜੇ ਪੈਰ ਛੱਡ ਦਿੰਦੇ ਆ। ਤਾਂ ਜ਼ਿਮੀਂਦਾਰ ਜਿੰਨਾ ਟਾਈਮ ਉਸ ਮੰਡੀ 'ਚੋਂ, ਉਸ ਦਾਣਾ ਮੰਡੀ 'ਚੋਂ ਲੰਘਦਾ ਉਹਨੂੰ ਸਤਿ ਸ੍ਰੀ ਅਕਾਲ ਬੁਲਾਏ ਬਿਨਾਂ ਲੰਘਦਾ ਕਿ ਇਹਨੇ ਮੈਨੂੰ 10,000 ਖੜੇ ਪੈਰ ਛੱਡਤਾ, ਹਾਲਾਂਕਿ ਉਹ 20-25,000 ਦੀ ਜਿਹੜੀ ਕੁੰਡੀ ਹੈ ਉਹ ਪਹਿਲਾਂ ਹੀ ਲਾਈ ਬੈਠਾ ਹੁੰਦਾ। ਸੋ ਇਹ ਚੀਜ਼ਾਂ ਦੀ ਜ਼ਰੂਰਤ ਹੈ, ਅੱਖਾਂ ਖੋਲ੍ਹ ਕੇ ਰੱਖਣ ਦੀ ਜ਼ਰੂਰਤ ਹੈ ਤੇ ਇੱਕ ਗੱਲ ਕਰਨ ਦੀ ਜ਼ਰੂਰਤ ਹੈ ਕਿ ਸਾਲ ਤੋਂ ਪਹਿਲਾਂ ਸਾਡਾ ਜਿਹੜਾ ਵਿਆਜ ਦਰ ਵਿਆਜ ਹੈ ਉਹ ਰਿਪੀਟ ਨਾ ਕੀਤਾ ਜਾਵੇ। ਹਰਪ੍ਰੀਤ, ਇੱਥੇ ਸਵਾਲ ਇਹ ਵੀ ਖੜਾ ਹੋ ਜਾਂਦਾ ਕਿ ਨੌਜਵਾਨ ਹੈ ਜਿਹੜੇ ਜਾਂ ਆਪਾਂ ਜ਼ਿਮੀਂਦਾਰਾਂ ਦੇ ਜਿਹੜੇ ਅੱਗੇ ਬੱਚੇ ਆ,
ਅੱਜ ਕੱਲ ਮਤਲਬ ਕਹਿ ਲਓ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਆ, ਬਹੁਤ ਵਧੀਆ ਉਹਨਾਂ ਨੂੰ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ, ਉਹ ਪੜ੍ਹੇ ਲਿਖੇ ਵੀ ਹੈ, ਚੰਗੇ ਅਹੁਦਿਆਂ ਦੇ ਉੱਪਰ ਵੀ ਜਿਹੜੇ ਬੱਚੇ ਲੱਗੇ ਹੋਏ ਆ। ਸੋ ਇਹ ਲੁੱਟ ਖਸੁੱਟ ਫਿਰ ਜਦੋਂ ਉਹਨਾਂ ਬੱਚਿਆਂ ਦੇ ਹੱਥਾਂ ਦੇ ਵਿੱਚ ਹਿਸਾਬ ਜਾਂਦਾ ਹੈ, ਜਾਂ ਜਦੋਂ ਉਹ ਬੱਚੇ ਇਸ ਹਿਸਾਬ ਨੂੰ ਟੈਲੀ ਕਰਦੇ ਆ ਘਰਾਂ ਦੇ ਵਿੱਚ ਜਾ ਕੇ, ਤਾਂ ਉਦੋਂ ਇਹ ਲੁੱਟ ਖਸੁੱਟ ਦਾ ਫਿਰ ਜ਼ਿਮੀਂਦਾਰਾਂ ਨੂੰ ਪਤਾ ਨਹੀਂ ਲੱਗਦਾ। ਬਿਲਕੁਲ ਜੀ, ਇਹ ਅਸਲ ਜਾੜੀ ਇਹ ਹੈ ਜੀ, ਇੱਥੋਂ ਸਾਰੀ ਮੁੱਦਾ ਹੀ ਇੱਥੋਂ ਸ਼ੁਰੂ ਹੁੰਦਾ ਹੈ। ਜਿਹੜਾ ਚੋਰ ਹੈ ਉਹਨੇ ਚੋਰੀ ਕਰਨੀ ਹੈ, ਤੇ ਆਪਾਂ ਆਪਣੇ ਬਾਰ ਹੈ ਜਿਹੜੇ ਕੁੰਡੇ ਆ ਉਹ ਭੇੜ ਕੇ ਰੱਖਣੇ ਆ। ਤਾਂ ਆਪਣੇ ਕੋਲੇ ਇੱਕ ਹੀ ਜਰੀਆ ਸੀ ਕਿ ਜਿਹੜੇ ਕੋਈ ਪੁਰਾਣੀ ਪੀੜ੍ਹੀ 'ਚ ਸਾਡੇ ਲੁੱਟਾਂ ਹੁੰਦੀਆਂ ਸੀ, ਉਹਨੂੰ ਬੰਦ ਕਰਾਉਣ ਲਈ ਅਸੀਂ ਬਹੁਤ ਸੋਹਣੇ ਸੋਹਣੇ ਤਕੜੇ ਸਕੂਲਾਂ 'ਚ ਬੱਚਿਆਂ ਨੂੰ ਭਰਤੀ ਕਰਾਇਆ। ਤਾਂ ਨਰਸਰੀ ਤੋਂ ਲੈ ਕੇ ਜੇ ਉਹ +2 ਤੱਕ ਆਉਂਦੇ ਆ ਤਾਂ ਤਕਰੀਬਨ 5 ਤੋਂ 8 ਲੱਖ ਰੁਪਇਆ ਆਮ ਨੋਰਮਲ ਲਾ ਦਿੰਦੇ ਆ ਮਾਂ ਪਿਓ। ਪਰ ਉਹ 10 ਪਾਸ ਕਰਨ ਤੋਂ ਬਾਅਦ ਵੀ ਜਦੋਂ ਕਿਤੇ ਉਹਨਾਂ ਨੂੰ ਲੋੜ ਪੈਂਦੀ ਹੈ ਕਿ ਭਾਈ ਸਾਨੂੰ 1.5 ਦਾ ਵਿਆਜ ਕੱਢ ਕੇ ਦੇ ਦੇ, ਤਾਂ ਉਹਨਾਂ ਨੂੰ ਆਉਂਦਾ ਨਹੀਂ। ਕਸੂਰ ਉਹਨਾਂ ਬੱਚਿਆਂ ਦਾ ਨਹੀਂ, ਉਹੀ ਬੱਚੇ ਮੈਰਿਟ 'ਚ ਵੀ ਆਏ ਆ। ਮੈਂ ਇੱਕ ਹੋਰ ਵੀ ਤੁਹਾਨੂੰ ਗੱਲ ਦੱਸਦਾ, ਮੈਂ ਨਾਮ ਨਹੀਂ ਲੈਂਦਾ। ਇੱਕ ਲੜਕੀ ਮੇਰੇ ਕੋਲੇ ਪੜ੍ਹਦੀ ਸੀ +1 ਕਮਰਸ 'ਚ, ਤਾਂ ਉਹ +2 'ਚ ਲੜਕੀ ਨੇ 97% ਨੰਬਰ ਗੇਨ ਕੀਤੇ ਹੈ, ਤੇ ਵਿਆਜ ਉਹਨੂੰ ਪਰਸੈਂਟੇਜ ਆਉਣ ਤੋਂ ਬਾਅਦ ਮੈਂ ਕੱਢਣਾ ਸਿਖਾਇਆ ਕਿ ਵਿਆਜ ਦੱਸ ਦੇ। ਮੈਂ ਕਿਹਾ ਤੈਨੂੰ ਕਿਵੇਂ ਹੁੰਦਾ ਹੈ, ਤਾਂ ਉਹ ਜਵਾਕੜੀ ਨੂੰ ਵਿਆਜ ਨਹੀਂ ਸੀ ਆਉਂਦਾ। ਤਾਂ ਇੱਥੇ ਗਲਤੀ ਟੀਚਰਾਂ ਦੀ ਹੈ, ਬੱਚਿਆਂ ਦੀ ਨਹੀਂ। ਤੁਸੀਂ ਸਾਰੀ ਉਮਰ ਸਾਈਨ ਕਾਸ ਥੀਟਾ ਜਿਹਦੀ ਲੋੜ 90% ਨੂੰ ਸਾਨੂੰ ਨਹੀਂ ਪੈਂਦੀ, ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਉਹ ਤੁਸੀਂ ਸਿਖਾ ਨਹੀਂ ਸਕਦੇ। ਤਾਂ ਜਿਹੜੀ ਆ ਵੀਡੀਓ ਹੈ ਇਹਦੇ 'ਚ ਕੋਈ 20 ਮਿੰਟ ਦੀ ਹੋਣੀ ਹੈ, 25 ਦੀ ਹੋਣੀ ਹੈ, ਤਾਂ ਇਹਦੇ 'ਚ ਵੀ ਜੇ ਕੋਈ 5 ਪੜ੍ਹਿਆ ਬੰਦਾ ਇਸ ਗੱਲ ਨੂੰ ਸਮਝੂਗਾ ਤਾਂ ਉਹ ਸਮਝ ਜੂਗਾ ਕਿ ਵਿਆਜ ਕਿਵੇਂ ਕੱਢੀਦਾ। ਕੋਈ ਔਖੀ ਟਰਮ ਨਹੀਂ, ਪਰ ਉਹਨਾਂ ਨੂੰ ਸਿਖਾਇਆ ਨਹੀਂ ਜਾਂਦਾ। ਇਹਦੇ ਪਿੱਛੇ ਪਤਾ ਨਹੀਂ ਕਿਹੜਾ ਤੰਤਰ ਕੰਮ ਕਰਦਾ ਹੈ। ਤੇ 90% ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ +2 ਕਲਾਸ ਨੂੰ ਪੜ੍ਹਾਉਂਦੇ ਟੀਚਰ ਹੈ ਜਿਹੜੇ, ਉਹ ਵੀ ਇਸ ਗੱਲ ਤੇ ਖਰਾ ਨਹੀਂ ਉਤਰਨਗੇ। ਉਹਨਾਂ ਨੂੰ 1.5 ਦਾ ਵਿਆਜ, 2 ਦਾ ਵਿਆਜ ਇਹ ਨਹੀਂ ਆਉਂਦਾ, ਤਾਂ ਉਹ ਅੱਗੇ ਕਿੱਥੋਂ ਸਿਖਾਉਣਗੇ। ਤਾਂ ਮਾਪਿਆਂ ਨੂੰ ਬੇਨਤੀ ਹੈ ਕਿ ਸਕੂਲ 'ਚ ਜਾ ਕੇ ਇੱਕ ਰਿਐਲਿਟੀ ਚੈੱਕ ਤੁਸੀਂ ਜ਼ਰੂਰ ਲਿਆ ਕਰੋ, ਕਿਉਂਕਿ ਤੁਹਾਡੀ ਕਮਾਈ ਦਾ ਜਿਹੜਾ ਵੱਡਾ ਹਿੱਸਾ ਹੈ ਉਹ ਇਹਨਾਂ ਬੱਚਿਆਂ ਤੇ ਲਾ ਰਹੇ ਹੋ, ਤੇ ਤੁਹਾਡੀ ਜ਼ਿੰਦਗੀ ਨੂੰ ਇਹ ਮਤਲਬ ਉਦੋਂ ਵੀ ਦੁੱਬਰ ਕਰ ਦੇਣਗੇ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ। ਨਹੀਂ, ਜਿਹੜੇ ਸਕੂਲਾਂ ਦੇ ਵਿੱਚ ਅੱਜ ਕੱਲ੍ਹ ਬੱਚੇ ਪੜ੍ਹਦੇ ਆ, ਕਿਉਂਕਿ ਸਕੂਲ ਹਾਲਾਂਕਿ ਪਿਛਲੇ ਤਕਰੀਬਨ 1.5-2 ਸਾਲ ਤੋਂ ਬੰਦ ਆ ਕੋਵਿਡ ਕਰਕੇ, ਫੀਸਾਂ ਅਸੀਂ ਲਗਾਤਾਰ ਦੇਈ ਜਾਂਦੇ ਹਾਂ, ਤੇ ਜਿਹੜਾ ਸਿੱਖਿਆ ਦਾ ਪੱਧਰ ਹੈ ਤੁਸੀਂ ਇੱਕ ਬੜੀ ਵੱਡਾ ਜਿਹੜਾ ਇੱਕ ਸਵਾਲੀਆ ਨਿਸ਼ਾਨ ਉਹਨਾਂ ਸਕੂਲਾਂ ਦੇ ਉੱਪਰ ਖੜਾ ਕਰ ਦਿੱਤਾ, ਉਹਨਾਂ ਟੀਚਰਾਂ ਦੇ ਉੱਪਰ ਖੜਾ ਕਰ ਦਿੱਤਾ ਕਿ ਉਹ ਮੋਟੀਆਂ ਫੀਸਾਂ ਲੈਣ ਦੇ ਬਾਵਜੂਦ ਵੀ ਬੱਚਿਆਂ ਨੂੰ ਸਹੀ ਸਿੱਖਿਆ ਪ੍ਰੋਵਾਈਡ ਹੀ ਨਹੀਂ ਕਰਵਾ ਰਹੇ। ਕਿ ਜਿਸ ਤਰ੍ਹਾਂ ਦੇ ਸਿਲੇਬਸ, ਮੰਨ ਲਓ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਹੋਵੇ, CBSE ਹੋਵੇ, ਜਾਂ IC ਜਿਹੜਾ ਇੰਟਰਨੈਸ਼ਨਲ ਬੋਰਡ ਹੋਵੇ, ਉਹਨਾਂ ਵੱਲੋਂ ਜਿਹੜੇ ਸਿਲੇਬਸ ਪ੍ਰੋਵਾਈਡ ਕਰਵਾਏ ਜਾਂਦੇ ਆ, ਕੀ ਉਹਨਾਂ ਸਿਲੇਬਸਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਉਪਲਬਧ ਨਹੀਂ ਹੈ? ਬਿਲਕੁਲ ਜੀ, ਇਹ ਉਪਲਬਧ ਹੋ ਜਾਂਦੀਆਂ ਬਰਾੜ ਸਾਹਿਬ। 5ਵੀਂ 4ਥੀ ਚੋਂ ਹੀ, 4ਥੀ 5ਵੀਂ ਕਲਾਸ 'ਚ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਕਿ ਭਾਈ ਇੰਟਰਸਟ ਕੱਢਣਾ ਸਿਖਾਓ, ਵਿਆਜ ਕੱਢਣਾ ਸਿਖਾਓ। ਤਾਂ ਉਹ ਵਿਆਜ ਨੂੰ ਇੱਕ ਸਿੰਪਲ ਢੰਗ ਨਾਲ, ਜੇ ਮੈਂ ਇਹ ਕਹਾਂ ਵੀ 1 ਲੱਖ ਦਾ ਸਾਲ ਦਾ 5% ਲਾ ਦਿਓ, ਤਾਂ ਉਹ ਸਿੱਧਾ ਹਿਸਾਬ ਹੈ ਵੀ 1 ਲੱਖ ਨੂੰ ਗੁਣਾ ਕਰਕੇ 5% ਨੱਪ ਦਿਓ ਕੈਲਕੂਲੇਟਰ ਤੇ, ਤਾਂ ਉਹ ਤੁਹਾਡਾ ਵਿਆਜ ਆ ਜਾਊਗਾ 5000 ਰੁਪਇਆ। ਪਰ ਆਮ ਜ਼ਿੰਦਗੀ 'ਚ ਦਿਨ ਵੀ ਘਟਾਉਣੇ ਵਧਾਉਣੇ ਪੈਂਦੇ ਆ। ਆਮ ਜ਼ਿੰਦਗੀ 'ਚ ਜਿਹੜਾ 1.5, 2 ਇਸ ਭਾਸ਼ਾ 'ਚ ਵਿਆਜ ਲੱਗਦਾ ਹੈ, ਉਹ ਸਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਮੈਨੂੰ ਜਿੱਥੋਂ ਤੱਕ ਲੱਗਦਾ ਕਿ ਪੁਰਾਣਾ ਕੋਈ ਤੰਤਰ ਤੁਰਿਆ ਆਉਂਦਾ ਹੈ ਜਿਹੜਾ ਇਹ ਚਾਹੁੰਦਾ ਹੈ ਕਿ ਲੋਕ ਹੈ ਜਿਹੜੇ ਪੇਂਡੂ ਲੋਕ ਹੈ ਉਹ ਸਿਆਣੇ ਨਾ ਹੋ ਜਾਣ, ਤੇ ਇਹਨਾਂ ਦੀ ਲੁੱਟ ਹੈ ਜਿਹੜੀ ਉਹ ਕਿਤੇ ਬੰਦ ਨਾ ਹੋ ਜੇ। ਸਿਖਾਉਣਾ ਕੋਈ ਔਖਾ ਕੰਮ ਨਹੀਂ ਸੀ। ਇਹਨੂੰ ਵੱਧ ਤੋਂ ਵੱਧ ਜੇ ਆਪਾਂ ਹਿਸਾਬ ਲਾਈਏ ਤਾਂ ਮੈਂ ਕਹਿੰਦਾ ਜੇ ਕੋਈ 15 ਮਿੰਟ ਬੱਚੇ ਤੇ ਕਿਸੇ ਤੇ ਜ਼ੋਰ ਲੱਗ ਜੇ ਤਾਂ ਉਹ 15 ਮਿੰਟਾਂ ਬਾਅਦ ਤੁਹਾਨੂੰ ਪਾਈ ਦਾ ਹਿਸਾਬ ਹੈ ਜਿਹੜਾ ਦਿਨਾਂ 'ਚ, ਘੰਟਿਆਂ 'ਚ, ਮਿੰਟਾਂ ਦਾ ਕੱਢ ਕੇ ਦਿਖਾ ਦੂਗਾ ਜੇ ਉਹਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਹੁਣ ਤੁਸੀਂ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਜਿਹੜੇ ਸਾਡੇ ਕਿਸਾਨ ਪਰਿਵਾਰ ਬੈਠੇ ਆ, ਕਿ ਉਹ ਮਤਲਬ ਉਹ ਆਪਣੇ ਬੱਚਿਆਂ ਨੂੰ ਜਿਹੜੀ ਇਸ ਤਰ੍ਹਾਂ ਦੀ ਸਿੱਖਿਆ ਦਿਵਾਉਣੀ ਚਾਹੁੰਦੇ ਹੋਣ, ਤਾਂ ਕਿੱਥੋਂ ਉਹਨਾਂ ਨੂੰ ਇਹ ਸਾਰਾ ਸਿਸਟਮ ਉਪਲਬਧ ਹੋ ਸਕਦਾ? ਕੀ ਤੁਸੀਂ ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦੀ ਵੀਡੀਓ ਕੋਈ ਆਪਣੇ ਚੈਨਲ ਦੇ ਉੱਪਰ ਜਾਂ YouTube ਦੇ ਉੱਪਰ ਕੋਈ ਇੱਦਾਂ ਦੀ ਅਪਲੋਡ ਕਰੋਗੇ ਜਿਹਦੇ ਕਰਕੇ ਕੋਈ ਵੀ ਜਿਹੜਾ ਬੱਚਾ ਆਪਣੇ ਘਰ ਦੇ ਵਿੱਚ ਬੈਠਾ ਉਹ ਇੰਟਰਨੈਟ ਦੀ ਸਹੂਲਤ ਨਾਲ ਇਹ ਸਾਰਾ ਸਿਸਟਮ ਸਿੱਖ ਸਕੇ? ਬਿਲਕੁਲ ਜੀ, ਜਦੋਂ ਮੈਂ ਬਰਾੜ ਸਾਹਿਬ ਪਹਿਲੀ ਵੀਡੀਓ ਬਣਾਈ ਸੀ ਤਾਂ ਉਦੋਂ ਮੈਨੂੰ ਨਹੀਂ ਪਤਾ ਸੀ ਕਿ ਇਹਨੂੰ ਇੰਨਾ ਰਿਸਪੌਂਸ ਮਿਲੂਗਾ। ਤਾਂ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਤਰੀਕਾ ਹੈ ਸਾਡੇ ਕੋਲੇ ਸਾਡੇ ਲੋਕਾਂ ਨੂੰ ਜਾਗਰੂਕ ਕਰਨ ਦਾ। ਤਾਂ ਮੈਂ ਸੋਚਿਆ ਕਿ ਜਿੱਥੋਂ ਤੱਕ ਵੀ ਹੋ ਸਕਿਆ ਵਿਆਜ ਦਾ, ਚਾਹੇ ਉਹ ਬੈਂਕਾਂ ਦਾ, ਚਾਹੇ ਉਹ ਆੜਤੀਆਂ ਦਾ, ਮੈਂ ਇਕੱਲੀ ਚੀਜ਼ ਲਈ ਵਚਨਬੱਧ ਹਾਂ। ਮੈਂ ਉਹ ਸਾਰੇ ਵਿਆਜ ਕੱਢ ਕੇ ਸਾਰੀ ਤਰਤੀਬ ਦੱਸੂਗਾ। ਦੂਜੀ ਬੇਨਤੀ ਮੈਂ ਹੋਰ ਕਰਦਾ ਕਿ ਜੇ ਕਿਸੇ ਕੋਲ ਸਾਡੇ ਪਿੰਡਾਂ ਦੀ ਤਰਾਸਦੀ ਰਹੀ ਹੈ ਜੀ, ਜਿਹੜੇ ਕੋਈ ਪੜ੍ਹੇ ਲਿਖੇ ਜਿਨ੍ਹਾਂ ਨੂੰ ਵਿਆਜ ਕੱਢਣਾ ਆਉਂਦਾ ਹੈ, ਤੇ ਦੂਜਾ ਪਰਿਵਾਰ ਕੋਈ ਇਹੋ ਜਿਹਾ ਜਿਹੜਾ ਪੜ੍ਹਿਆ ਲਿਖਿਆ ਹੈ ਨਹੀਂਗਾ, ਤਾਂ ਉਹ ਜੇ ਉਹਨਾਂ ਕੋਲ ਵਿਆਜ ਕਢਾਉਣਾ ਆਉਂਦਾ ਤਾਂ ਉਹ ਆਪਦੀ ਇਸ ਗੱਲ ਤੇ
ਸ਼ਰਮ ਮੰਨਦ ਹੈ ਕਿ ਯਾਰ ਲੋਕਾਂ ਨੂੰ ਦੱਸਣਗੇ ਕਿ ਮੈਂ ਇੰਨਾ ਕਰਜ਼ਈ ਹੈ, ਤਾਂ ਮੈਂ ਇੱਥੇ ਇਹ ਵੀ ਵਾਅਦਾ ਕਰਦਾ ਕਿ ਤੁਹਾਡਾ ਕੋਈ ਵਿਆਜ ਹੋਵੇ, ਲੁੱਟ ਕਰਵਾਉਣ ਤੋਂ ਪਹਿਲਾਂ ਮੇਰੇ ਨਾਲ ਸੰਪਰਕ ਕਰ ਲਿਓ, ਮੈਂ ਤੁਹਾਡਾ ਵਿਆਜ ਕੱਢ ਕੇ ਦੇਵਾਂਗਾ। ਉਹ ਮੇਰੀ ਫ੍ਰੀ ਆਫ ਕਾਸਟ ਸਰਵਿਸ ਹੈ, ਕਿਉਂਕਿ ਮੈਂ ਜ਼ਿਮੀਂਦਾਰ ਪਰਿਵਾਰ ਦਾ ਬੱਚਾ ਤੇ ਮੈਂ ਇਸ ਮਿੱਟੀ 'ਚੋਂ ਹੀ ਮਤਲਬ ਸਾਡੀ ਕਮਾਈ ਉਪਜੀ ਹੈ। ਤੇ ਮੈਨੂੰ ਲੱਗਦਾ ਵੀ ਜੇ ਇਹ ਵਿਆਜ ਕੱਢਣਾ ਸਿਖਾਇਆ ਜਾਵੇ ਸਾਰਿਆਂ ਨੂੰ ਤਾਂ ਇਹ ਬਹੁਤ ਸੋਹਣੀ ਗੱਲ ਹੋਊਗੀ। ਸੋ ਕੱਲੀ ਟਰਮ ਦਾ ਕੱਲਾ ਇੱਕ ਪੈਸੇ ਦਾ ਵਿਆਜ ਇਸ ਢੰਗ ਨਾਲ ਕੱਢ ਕੇ ਤੁਹਾਨੂੰ ਸਿਖਾਵਾਂਗੇ ਕਿ ਤੁਸੀਂ ਵਿਆਜ ਕੱਢਣਾ ਨਹੀਂ ਕਦੇ ਭੁੱਲੋਗੇ। ਆਪਾਂ ਅਗਲੇ ਪਾਸੇ ਦੇਖ ਰਹੇ ਹਾਂ ਕਿ ਜਿਹੜਾ ਤੁਸੀਂ ਇਹ ਚਾਰਟ ਬਣਾਇਆ ਹੋਇਆ ਇਹਦੇ ਅਗਲੇ ਪਾਸੇ ਆ ਜਨਵਰੀ ਫਰਵਰੀ, ਇਹਦੇ ਵਿੱਚ ਥੋੜਾ ਸਮਝਾਓਗੇ ਵੀ ਕੀ? ਬਿਲਕੁਲ ਜੀ, ਬਿਲਕੁਲ ਇੱਥੋਂ ਸਾਰੀ ਵੀਡੀਓ ਦਾ ਜਿਹੜਾ ਮੁੱਢ ਹੈ ਜੀ, ਇਹ ਤਾਂ ਵਿਆਜ ਕੱਢਣ ਦਾ ਜਿਹੜਾ ਸਿੰਪਲ ਤਰੀਕਾ ਹੈ ਜੀ, ਤੁਸੀਂ ਯਾਦ ਰੱਖਣਾ ਹੈ ਕਿ ਜੇ ਆੜਤੀਆ ਲਾਉਂਦਾ ਜੀ ਤੁਹਾਨੂੰ 1 ਰੁਪਏ ਦਾ ਵਿਆਜ ਤਾਂ ਉਹਨੂੰ 12% ਕਹਿੰਦੇ ਆ, 12%। ਜੇ ਸਵਾ ਦਾ ਵਿਆਜ ਲਾਉਂਦਾ ਤਾਂ 15%। ਇੱਥੇ ਇਹ ਗੱਲ ਨੋਟ ਕਰਨ ਯੋਗ ਹੈ, ਧਿਆਨ ਰੱਖਿਓ, ਤੁਹਾਨੂੰ ਸਵਾ ਦਾ ਕਹਿ ਦਿੱਤਾ ਜਾਂਦਾ ਪਰ ਲਾ ਲਿਆ ਜਾਂਦਾ ਜਿਹੜਾ ਉਹ 16 ਤੋਂ 17%, ਤਾਂ ਉਹਦੇ ਨਾਲ 2-3 ਲੱਖ ਮਗਰ 5-6 ਹਜ਼ਾਰ ਦਾ ਫਰਕ ਪੈ ਜਾਂਦਾ ਹੈ। ਜੇ 1.5 ਰੁਪਏ ਦਾ ਵਿਆਜ ਹੈ ਤਾਂ 18%, 2 ਦਾ ਵਿਆਜ ਹੈ ਤਾਂ 24, ਤਾਂ 12 ਦੇ ਵਕਫੇ ਨਾਲ ਜਿਹੜਾ ਵਿਆਜ ਹੈ ਉਹ ਵੱਧਦਾ ਜਾਂਦਾ ਹੈ। ਤਾਂ ਹੁਣ 5 ਜਨਵਰੀ ਨੂੰ ਮੰਨ ਲਓ ਲੜਕੀ ਦੇ ਵਿਆਹ ਲਈ 2 ਲੱਖ ਲਿਆ ਹੈ, ਤਾਂ 2 ਲੱਖ ਗੁਣਾ 1.5 ਦਾ ਵਿਆਜ ਲਾ ਰਹੇ ਹਾਂ ਤਾਂ 18/100 ਗੁਣਾ 365, ਟੋਟਲ 365 ਦਿਨ ਹੈ, 360 ਦਿਨ ਇਹਦੀ ਕਾਊਂਟਿੰਗ ਬਣਦੀ ਹੈ 26 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ, ਤਾਂ 35,507 ਬਣ ਗਿਆ। ਇਸ ਤਰ੍ਹਾਂ ਹੀ ਬੱਚਿਆਂ ਦੀ ਫੀਸ ਵਾਲਾ 40,000 18% ਹੋ ਗਿਆ, ਕਿਉਂਕਿ 18/100 ਲਾਉਣਾ ਹੈ, 1.5 ਦਾ ਵਿਆਜ ਹੈ, ਤਾਂ 313 ਦਿਨ ਬਣਦੇ ਆ, 313/365, ਤਾਂ ਇਸੇ ਤਰ੍ਹਾਂ ਹੀ ਸਾਰਾ ਕੱਢਿਆ ਹੋਇਆ। ਆੜਤੀਆ ਲਾਉਂਦਾ ਜਿਹੜਾ ਉਹ ਜੂਨ ਮਹੀਨੇ ਤੱਕ ਲਾਉਂਦਾ, ਤਾਂ ਹੀ ਤੁਸੀਂ ਦੇਖ ਰਹੇ ਹੋ ਇੱਥੇ ਪਹਿਲਾਂ 360 ਦਿਨ ਸੀ ਤੇ ਇੱਥੇ 176 ਆ ਗਏ। ਪਰ ਇੱਥੋਂ ਤੱਕ ਤੁਹਾਨੂੰ ਲੱਗਦਾ ਹੋਣਾ ਕਿ ਇੱਥੇ ਯਾਰ ਆਪਾਂ ਬਣਾਇਆ 35,500 ਦਾ 507 ਰੁਪਏ ਵਿਆਜ, ਤੇ ਜਿਹੜਾ ਆੜਤੀਆ ਉਹ ਲਾ ਰਿਹਾ ਤੁਹਾਨੂੰ 17,000, ਇੱਥੇ ਤੁਸੀਂ 6174 ਲਾਇਆ, ਉਹ 2525। ਸੋ ਇੱਥੋਂ ਤੱਕ ਤੁਹਾਨੂੰ ਲੱਗਣਾ ਕਿ ਆੜਤੀਆ ਬਿਲਕੁਲ ਸਹੀ ਹੈ। ਪਰ ਇੱਥੇ ਜਾ ਕੇ ਜਦੋਂ ਤੁਸੀਂ ਜੂਨ 'ਚ ਉਹਨੇ ਹਿਸਾਬ ਕਰ ਲਿਆ ਤੇ 8 ਸਤੰਬਰ ਤੱਕ ਕੋਈ ਹੋਰ ਐਂਟਰੀ ਨਹੀਂ ਮਾਰੀ, ਤਾਂ ਉਦੋਂ ਉਹਨੇ ਆਹ ਵਿਆਜ ਅੱਡ ਇਕੱਠਾ ਕਰਕੇ ਲਾ ਦੇਣਾ, ਇਹ ਬਣ ਜਾਂਦਾ ਜੀ 19,522। ਤੇ ਲਾਸਟ ਤੇ ਜਿਹੜਾ ਵੱਡਾ ਫਰਕ ਪੈਣਾ, ਤੁਸੀਂ ਲਿਆ 20,000 ਹੀ ਹੈ, ਪਰ ਵਿਆਜ ਤੁਹਾਨੂੰ ਜਿਹੜਾ ਲਾਇਆ ਜਾਣਾ ਹੈ ਉਹ ਲਾਇਆ ਜਾਣਾ 6,21,666 ਦਾ, ਤਾਂ ਉਹ 34,950 ਬਣ ਜੂਗਾ। ਇੱਥੇ ਤੁਹਾਡਾ 1,124 ਬਣਨਾ ਸੀ, ਤਾਂ 5 ਕਲਮਾਂ ਮਗਰ, ਮੋਟੀਆਂ ਜੀਆਂ 5 ਕਲਮਾਂ ਮਗਰ ਤੁਹਾਡਾ 3,442 ਰੁਪਏ ਦਾ ਜਿਹੜਾ ਹੈਗਾ ਉਹ ਫਰਕ ਪੈ ਗਿਆ। ਇਹ ਫਰਕ ਪੈਣ ਦਾ ਕਾਰਨ ਕੀ ਹੈ? ਆੜਤੀਆ ਸਾਲ 'ਚ 2 ਵਾਰੀ ਵਿਆਜ ਲਾਉਂਦਾ ਜੀ ਤੁਹਾਨੂੰ। ਦੂਜਾ ਕਾਰਨ ਹੈ ਪਿਛਲੀਆਂ ਰਕਮਾਂ ਉੱਪਰ ਲੱਗਿਆ ਵਿਆਜ ਦੁਬਾਰਾ ਲੱਗ ਜਾਂਦਾ। ਜੇ ਤੁਹਾਡਾ 110 ਰੁਪਏ ਵਿਆਜ ਲੱਗ ਕੇ ਬਣ ਗਿਆ ਤਾਂ ਅਗਲੇ ਸਾਲ ਉਹ 110, 220 ਦੇ ਹਿਸਾਬ ਨਾਲ ਲਾ ਲੈਂਦੇ ਆ। ਅਖੀਰਲੀ ਰਕਮ ਭਾਵੇਂ ਕਿੰਨੀ ਛੋਟੀ ਹੋਵੇ ਉਸ ਉੱਪਰ ਪੁਰਾਣੀਆਂ ਰਕਮਾਂ ਦਾ ਬੋਝ ਪਾ ਦਿੱਤਾ ਜਾਂਦਾ ਹੈ। ਅਖੀਰਲੀ ਰਕਮ ਹੁਣ ਆਪਣੀ 20,000 ਸੀ, ਤਾਂ ਵਿਆਜ ਲੱਗਿਆ ਜਿਹੜਾ 6,21,666 ਦਾ ਲੱਗ ਗਿਆ। ਤਾਂ ਇਸ ਤਰ੍ਹਾਂ ਜਿਹੜਾ ਮੋਟਾ ਫਰਕ ਪੈਂਦਾ ਉਹ ਇਸ ਗੱਲ ਕਰਕੇ ਵੀ ਪੈਂਦਾ। ਕਈ ਵੀਡੀਓ 'ਚ ਥੱਲੇ ਆਏ ਸੀਗੇ ਲੋਕਾਂ ਦਾ ਤੱਥ ਕਿ ਜੀ ਇਸ ਤਰ੍ਹਾਂ ਵੀ ਵਿਆਜ ਕੱਢਿਆ ਜਾਂਦਾ, ਜੇ 1.5 ਦਾ ਵਿਆਜ ਹੈ ਰਕਮ ਗੁਣਾ 1.5 ਗੁਣਾ ਦਿਨ ਭਾਗ 3,000, ਤਾਂ ਇਹ ਬਿਨਾਂ ਤੱਥਾਂ ਤੋਂ ਬਣਾਏ ਹੋਏ ਫਾਰਮੂਲੇ ਹੈ। ਇਹ ਕਿਤੇ ਨਾ ਕਿਤੇ ਜਾ ਕੇ ਫੇਲ ਹੋ ਜਾਂਦੇ ਆ। ਜਿਵੇਂ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ, ਇੱਕ ਜਿਹੜੀ ਪੱਗ ਹੈ ਉਹ ਨੀਲੇ ਰੰਗ ਦੀ ਹੈ ਤੇ ਇੱਕ ਪੱਗ ਅਸੀਂ ਕਾਲੇ ਰੰਗ ਦੀ ਲੈਂਦੇ ਹਾਂ। ਕਾਲੇ ਰੰਗ ਦੀ ਦਾ ਵੀ ਰੰਗ ਨਹੀਂ ਫਿੱਟੂਗਾ ਪੱਗ ਦਾ, ਨੀਲੇ ਰੰਗ ਦਾ ਵੀ ਨਹੀਂ। ਜੇ ਉਹਨੂੰ ਮਿਕਸ ਅਪ ਕਰਕੇ ਕੋਈ ਤੁਸੀਂ ਪੱਗ ਬਣਾਓਗੇ ਤਾਂ 6 ਮਹੀਨੇ ਸਾਲ ਦੇ ਅੰਦਰ ਜਿਹੜਾ ਉਹਦਾ ਰੰਗ ਹੈ ਉਹ ਫਿੱਟ ਜੂਗਾ। ਤਾਂ ਇਹ ਉਸ ਤਰ੍ਹਾਂ ਤੁਸੀਂ ਦੇਸੀ ਆਪਾਂ ਜੱਟ ਭਾਸ਼ਾ 'ਚ ਗੱਲ ਕਰ ਰਹੇ ਹਾਂ, ਮੈਂ ਤਾਂ ਸਮਝਾ ਰਿਹਾ। ਇਹ ਕਿਸੇ ਹੱਦ ਤੱਕ ਕਾਮਯਾਬ ਹੈ, ਚਲੋ ਸੌਖਾ ਕਰਕੇ ਦੱਸਿਆ, ਪਰ ਆਮ ਤੌਰ ਤੇ ਆਹ ਲੌਜਿਕ ਹੈ ਕਿ 1 ਦਾ 12%, ਸਵਾ ਦਾ 15%, 1.5 ਦਾ 18 ਤੇ 2 ਦਾ 24। ਇਹਨਾਂ ਫਾਰਮੂਲਿਆਂ ਨਾਲ ਆਮ ਤੌਰ ਤੇ ਅਸੀਂ ਤਜਰਬਾ ਕੀਤਾ ਹੋਇਆ। ਮੈਂ ਇਹਨਾਂ ਫਾਰਮੂਲਿਆਂ ਨਾਲ ਆਮ ਤੌਰ ਤੇ 100-200 ਰੁਪਏ ਦਾ ਫਰਕ 2 ਲੱਖ ਦੀ ਰਕਮ ਮਗਰ ਪੈ ਜਾਂਦਾ। ਸੋ ਹੁਣ ਤੁਹਾਨੂੰ ਇਹਦੇ 'ਚ ਆੜਤੀਏ ਤੋਂ ਬਿਨਾਂ 68 ਦਿਨਾਂ ਦਾ ਵਿਆਜ ਹੈ ਜਿਹੜਾ ਆੜਤੀਏ ਨੇ ਉਹ ਆਪਣੇ ਨਾਲੋਂ ਜ਼ਿਆਦਾ ਲਾ ਲਿਆ। ਉਹ ਲਾਇਆ ਜੀ 5,82,144 ਤੇ, ਤਾਂ 19,522 ਬਣ ਗਿਆ। ਸੋ ਇਹ ਬਹੁਤ ਸੌਖਾ ਤਰੀਕਾ ਹੈ। ਕਈ ਵਾਰੀ ਸਾਡੇ ਜ਼ਿਮੀਂਦਾਰਾਂ ਦੇ ਮੈਨੂੰ ਫੋਨ ਆਉਂਦੇ ਆ ਕਿ ਇਹਨੂੰ ਕੱਟਣਾ ਜਾਂ ਪ੍ਰਤੀਸ਼ਤ ਜਾਂ ਗੁਣਾ ਦਾ ਸਾਨੂੰ ਨਹੀਂ ਪਤਾ, ਤਾਂ ਮੈਂ ਇਹਨਾਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ 100-150 ਰੁਪਏ ਦਾ ਜਿਹੜਾ ਕੈਲਕੂਲੇਟਰ ਹੈ ਉਹ ਜ਼ਰੂਰ ਲਿਆ ਕੇ ਰੱਖੋ। ਉਹਨੂੰ 2 ਲੱਖ ਉਹਦੇ ਲਿਖ ਕੇ ਗੁਣਾ ਦੀ ਨਿਸ਼ਾਨੀ ਨੱਪ ਕੇ 18 ਦਾ % ਕਰਕੇ, ਮਤਲਬ 2 ਬਿੰਦੀਆਂ ਵਾਲਾ % ਹੁੰਦਾ, ਤੇ ਵਟੇ ਚਾਹੇ ਭਾਗ 100 ਕਰ ਦਿਓ, ਫਿਰ ਗੁਣਾ ਕਰਕੇ 360 ਕਰਕੇ ਭਾਗ 365 ਨਾ ਕਰ ਦਿਓ, ਸਾਰਾ ਆ ਜਾਊਗਾ। ਤਾਂ ਇਹ ਸਾਡਾ ਤਰੀਕਾ ਹੈ ਜਿਹੜਾ ਸਿੰਪਲ ਢੰਗ ਨਾਲ ਅਸੀਂ ਦੱਸਿਆ, ਤਾਂ ਸਾਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆਊਗਾ।
ਯੋਗ ਹੈ ਜੀ ਕਿ ਜਦੋਂ ਆਪਾਂ ਛੋਟੇ ਹੁੰਦੇ ਸੀ ਤਾਂ ਆਪਾਂ ਨੂੰ ਘਰ ਚੋਂ ਹੀ ਸਿਖਾ ਦਿੱਤਾ ਜਾਂਦਾ ਸੀ ਕਿ ਜਨਵਰੀ ਫਰਵਰੀ ਮਾਰਚ ਉਂਗਲਾਂ ਦੀਆਂ ਗੰਢਾਂ ਤੇ ਗਿਣ ਲਓ। ਅੱਜ ਕੱਲ ਬੱਚਿਆਂ ਨੂੰ ਉਹ ਫਾਰਮੂਲਾ ਵੀ ਨਹੀਂ ਪਤਾ। ਉਹ ਚੰਗੀ ਤਰ੍ਹਾਂ ਲਿਖ ਕੇ ਇਹ ਦੇਖਦੇ ਆ ਵੀ 31ਵਾਂ ਮਹੀਨਾ ਪੱਕਾ ਹੀ ਇਹ 31 ਹੈ। ਇੱਥੋਂ ਤੱਕ ਸਾਡੇ ਬੱਚਿਆਂ ਦੀ ਜਿਹੜੀ ਮਾਨਸਿਕਤਾ ਹੈ ਉਹ ਇਹਨਾਂ ਨੇ ਡੇਗਤੀ। ਦੂਜੀ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜੀ, ਤੁਸੀਂ ਬਲੈਕ ਬੋਰਡ ਤੇ ਇੱਕ 10-12 ਅੱਖਰਾਂ ਦੀ ਲਿਖ ਦਿਓ, ਅੱਖਰ ਲਿਖ ਦਿਓ ਜੀ, ਜਿਵੇਂ 1 2 5 7 9 10 12 ਜੋ ਵੀ ਜੀ, ਤਾਂ ਬੱਚਿਆਂ ਨੂੰ 90% ਬੱਚਿਆਂ ਨੂੰ ਇਹ ਸਮਝ ਨਹੀਂ ਸਿਖਾਈ ਜਾਂਦੀ ਕਿ ਜਦੋਂ ਅਕਾਊਂਟ ਲੰਮਾ ਹੋ ਜੇ ਤਾਂ ਇਧਰੋਂ ਸ਼ੁਰੂ ਕਰਨਾ ਹੈ ਕਿ ਇਧਰੋਂ ਕਰਨਾ ਹੈ। ਤਾਂ ਉਹ ਐ ਜੋੜ ਕੇ ਤਾਂ ਜਿਹੜੀ ਇੰਗਲਿਸ਼ ਹੈ ਉਹਨੂੰ ਵੀ ਇਹਨਾਂ ਨੇ ਆਪਦੀ ਲੁੱਟ ਲੁਕਾਉਣ ਦਾ ਢੰਗ ਬਣਾ ਲਿਆ। ਮਿਲੀਅਨ ਸਿਖਾਤਾ, ਬਿਲੀਅਨ ਸਿਖਾਤਾ, ਪਰ ਬੱਚਿਆਂ ਨੂੰ ਤੁਸੀਂ ਇੱਕ ਰਕਮ ਲਿਖ ਦਿਓ 10 ਅੱਖਰਾਂ ਦੀ ਤਾਂ ਸਾਨੂੰ ਦੱਸਣਾ ਪੈਂਦਾ ਵੀ ਪੁੱਤੇ ਇਧਰੋਂ ਸ਼ੁਰੂ ਕਰਨਾ ਪੈਂਦਾ ਹੈ, ਵੀ ਇਧਰੋਂ ਇਕਾਈ ਦਹਾਈ ਸੈਂਕੜਾ ਹਜ਼ਾਰ 10,000। ਇਹ ਚੀਜ਼ਾਂ ਵੀ ਉਹਨਾਂ ਨੂੰ ਮਤਲਬ ਦਿਮਾਗ ਚੋਂ ਕੱਢਤੀਆਂ ਉਹਨਾਂ ਦੇ। ਤੇ ਆ ਗੰਢਾਂ ਵਾਲਾ ਫਾਰਮੂਲਾ ਵੀ ਉਹਨਾਂ ਦੇ ਦਿਮਾਗ ਚੋਂ ਕੱਢਤਾ, ਆ ਵਿਆਜ ਵਾਲਾ ਵੀ ਕੱਢਤਾ। ਜਵਾਕ ਹੈ ਸਾਡੇ ਜਿਹੜੇ ਕੱਲੀ ਅੰਗਰੇਜ਼ੀ ਨਾਲ ਡੰਗ ਨਹੀਂ ਲੈਣਾ ਜੀ। ਅੰਗਰੇਜ਼ੀ ਨੂੰ ਮੰਨਣਾ ਚੰਗੀ ਗੱਲ ਹੈ ਕਿਉਂਕਿ ਇੰਟਰਨੈਸ਼ਨਲ ਲੈਵਲ ਦੀ ਭਾਸ਼ਾ ਹੈ ਸਾਡੀ, ਪਰ ਕਿਤੇ ਨਾ ਕਿਤੇ ਇਸ ਅੰਗਰੇਜ਼ੀ ਨੂੰ ਤੁਹਾਡੀਆਂ ਕਮਜ਼ੋਰੀਆਂ ਲੁਕਾਉਣ ਲਈ ਵਰਤਣਾ ਇੱਕ ਬਹੁਤ ਸ਼ਰਮਨਾਕ ਗੱਲ ਹੈ। ਸੋ ਆ ਸਾਰੀਆਂ ਚੀਜ਼ਾਂ ਜ਼ਮੀਨੀ ਨਾਲ ਸੰਬੰਧਿਤ ਜੋ ਵੀ ਮੈਨੂੰ ਕਾਫੀ ਫੋਨ ਆਏ ਬਰਾੜ ਸਾਹਿਬ ਜਿਹੜੇ ਕਹਿੰਦੇ ਆ ਕਿ ਯਾਰ ਮਰਲਿਆਂ ਦਾ ਕੀ ਹਿਸਾਬ ਹੈ, ਕਨਾਲਾਂ ਦਾ ਕੀ ਹਿਸਾਬ ਹੈ, ਤਾਂ ਮੈਂ ਇਸ ਗੱਲ ਇੱਥੇ ਤੁਹਾਨੂੰ ਦੱਸਦਾ ਵੀ ਮਰਲੇ ਕਨਾਲਾਂ ਤੇ ਹੋਰ ਜੋ ਵੀ ਆਪਣੀ ਉਤਪਾਦਕ ਆਪਣਾ ਸਿਸਟਮ ਹੈ ਉਹਦੇ ਬਾਰੇ ਤੇ ਬੱਚਿਆਂ ਨੂੰ ਇਕਾਈ ਦਹਾਈ ਵਾਲਾ ਸਿਸਟਮ ਤੇ ਇਹ ਵਿਆਜ ਵਾਲਾ ਹੋ ਗਿਆ। ਇਹ ਸਾਰਾ ਹੀ ਇੱਕ ਉਦਮ ਚੱਕਾਂਗੇ। ਰਿਸਪੌਂਸ ਲੋਕਾਂ ਨੇ ਦੇਣਾ ਜੀ, ਜਿੰਨਾ ਚਿਰ ਰਿਸਪੌਂਸ ਮਿਲਦਾ ਰਹੂਗਾ ਅਸੀਂ ਇਹ ਕੰਮ ਹੈ ਜਿਹੜਾ ਦ੍ਰਿੜਤਾ ਨਾਲ ਕਰਾਂਗੇ। ਸੋ ਇਸ ਪੂਰੇ ਮਾਮਲੇ ਦੇ ਵਿੱਚ ਚਾਹੇ ਆਪਾਂ ਵਿਆਜ ਦੀ ਗੱਲ ਕਰ ਲਈਏ, ਚਾਹੇ ਤੁਸੀਂ ਜਿਵੇਂ ਰਕਮਾਂ ਨੂੰ ਆਇਡੈਂਟੀਫਾਈ ਕਰਨ ਦੀ ਗੱਲ ਕੀਤੀ ਹੈ, ਹਾਂਜੀ, ਤਾਂ ਇਹਦੇ ਪਿੱਛੇ ਤੁਸੀਂ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ? ਤੁਸੀਂ ਸਿੱਧੇ ਤੌਰ ਤੇ ਸਵਾਲਾਂ ਨੂੰ ਤਾਂ ਸਕੂਲਾਂ ਨੂੰ ਤਾਂ ਜਿਹੜਾ ਹੈਗਾ ਕਟਹਿਰੇ 'ਚ ਖੜਾ ਕਰ ਹੀ ਦਿੱਤਾ। ਕਿ ਜਿਹੜੇ ਪੜ੍ਹਾਉਣ ਵਾਲੇ ਟੀਚਰ ਆ ਉਹ ਵੀ ਇਸ ਪ੍ਰਤੀ ਪੂਰੇ ਜ਼ਿੰਮੇਵਾਰ ਨੇ? ਬਿਲਕੁਲ ਜੀ। ਜਿਹੜਾ ਟੀਚਰ ਹੈ ਸੀ ਉਹਦੇ ਕੋਲੇ ਬੱਚਾ ਜਦੋਂ ਉਂਗਲ ਫੜ ਕੇ ਛੱਡੇ ਹੁੰਦੇ ਆ ਨਰਸਰੀ ਕਲਾਸ ਤੋਂ, ਤਾਂ ਸਾਡਾ ਮਕਸਦ ਹੁੰਦਾ ਕਿ ਅਸੀਂ ਇਹਨੂੰ ਪਾਲਦੇ ਹਾਂ ਕਿਉਂਕਿ ਅਸੀਂ ਇਹ ਢਿੱਡੋਂ ਜੰਮੇ ਆ। ਤੂੰ ਇਹਨੂੰ ਜੇ ਇਹਨੂੰ ਪਾਲੇਗਾ ਤੇ ਇਹਨੂੰ ਸਿਖਾਏਗਾ ਤਾਂ ਅਸੀਂ ਤੈਨੂੰ ਪੈਸੇ ਪੇ ਕਰਦੇ ਹਾਂ ਤੇ ਤੂੰ ਇਹਦੀ ਪਰਵਰਿਸ਼ ਕਰ। ਪਰ ਨਾ ਤਾਂ ਉਹਨਾਂ ਨੂੰ ਉਹਨਾਂ ਦੇ ਟੀਚਰਾਂ ਨੇ ਸਿਖਾਉਣ 'ਚ ਯੋਗਦਾਨ ਪਾਇਆ ਤੇ ਨਾ ਉਹ ਅੱਗੇ ਪਾ ਰਹੇ ਹੈ। ਜਿੰਨੀ ਵੀ ਅੱਜ ਕੱਲ੍ਹ ਪੜ੍ਹਾਈ ਹੁੰਦੀ ਹੈ ਨਾ ਜੀ, ਉਹ ਟੋਟਲੀ ਇੱਕ ਕਿਤਾਬ ਤੋਂ ਬਾਹਰ ਤੁਸੀਂ 2 ਲਾਈਨਾਂ ਕਿਸੇ ਮੈਡਮ ਨੂੰ ਜਾਂ ਟੀਚਰ ਨੂੰ ਪੁੱਛ ਲਓ, ਉਹਦੇ ਲਈ ਜਵਾਬਦੇਹ ਨਹੀਂ ਹੁੰਦੇ ਤੇ ਉਹ ਆਪਦੀ ਭਾਸ਼ਾ ਬਦਲ ਲੈਂਦੇ ਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਪੰਜਾਬ ਦੇ ਵਾਸੀ ਹਾਂ। ਤੁਹਾਡੀ ਭਾਸ਼ਾ ਸਹੀ ਢੰਗ ਨਾਲ ਤੁਸੀਂ ਆਪਦੇ ਦਿਲ ਦੀ ਗੱਲ ਵਿਅਕਤ ਕਰ ਸਕੋ, ਭਾਸ਼ਾ ਉਹ ਹੈ, ਉਹਨੂੰ ਅੰਗਰੇਜ਼ੀ ਪੰਜਾਬੀ ਨਾਲ ਕੋਈ ਫਰਕ ਨਹੀਂ ਪੈਣਾ। ਅਸਲ ਗੱਲ ਦੱਸਣੀ ਪੈਣੀ ਹੈ। ਸੋ ਜ਼ਿੰਮੇਵਾਰ ਹਮੇਸ਼ਾ ਜੇ ਪੌੜੀ ਤੇ ਆਪਾਂ ਉੱਪਰ ਚੜ੍ਹਦੇ ਤਾਂ ਪਹਿਲਾ ਟੰਬਾ ਟੁੱਟਿਆ ਹੋਵੇ ਨਾ ਤਾਂ ਪੌੜੀ ਤੇ ਚੜ੍ਹਨਾ ਜਿਹੜਾ ਉਹ ਔਖਾ ਹੈ। ਇਹ ਪਹਿਲੇ 2 ਟੰਬੇ ਹੈ ਜਾਂ 1 ਟੰਬਾ ਹੈ, ਇਹ ਸਾਡੇ ਟੀਚਰ ਹੈ। ਪਹਿਲੇ ਕਸੂਰਵਾਰ ਟੀਚਰ ਹੈ, ਦੂਜੇ ਕਸੂਰਵਾਰ ਉਹ ਲੋਟੂ ਮਹਿਕਮਾ ਜਿਹੜੇ ਕਿਸਾਨਾਂ ਦਾ ਤੇ ਆੜਤੀਆਂ ਦਾ ਆਪਸ 'ਚ ਜਿਹੜਾ ਪਿਆਰ ਹੈ ਉਹਨੂੰ ਖੱਟਾ ਕਰਨ ਤੇ ਲੱਗੇ ਹੋਏ ਆ। ਸੋ ਇਹ ਸਨ ਹਰਪ੍ਰੀਤ ਸਿੰਘ ਬਰਾੜ, ਜਿਨ੍ਹਾਂ ਨੇ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਵਿਆਜ ਦੇ ਨਾਮ ਉੱਪਰ, ਹਿਸਾਬ ਦੇ ਨਾਂ ਦੇ ਉੱਪਰ ਕਿਸਾਨਾਂ ਦੀ ਲੁੱਟ ਕੀਤੀ ਜਾਂਦੀ ਹੈ। ਕਿਸਾਨਾਂ ਦੇ ਜਿਹੜਾ ਪੈਸਾ ਹੈ ਉਸ ਪੈਸੇ ਨੂੰ ਲੁੱਟਿਆ ਜਾਂਦਾ ਹੈ ਤੇ ਇਹਦੇ ਸੰਬੰਧੀ ਜ਼ਿੰਮੇਵਾਰ ਕੌਣ ਲੋਕ ਨੇ? ਸਾਡੀ ਸਿੱਖਿਆ ਪ੍ਰਣਾਲੀ ਜਿਹੜੀ ਇਹਦੀ ਸਿੱਧੀ ਜ਼ਿੰਮੇਵਾਰ ਆ। ਸਾਡੇ ਸਕੂਲਾਂ ਦਾ ਪ੍ਰਾਈਵੇਟਾਈਜੇਸ਼ਨ ਇਸ ਦਾ ਜ਼ਿੰਮੇਵਾਰ ਆ। ਇਸ ਦਾ ਜ਼ਿੰਮੇਵਾਰ ਉਹ ਲੋਕ ਨੇ ਜਿਹੜੇ ਕਹਿੰਦੇ ਆ ਕਿ ਸਿਰਫ ਤੇ ਸਿਰਫ ਅੰਗਰੇਜ਼ੀ ਹੀ ਸਾਡੇ ਸਮਾਜ ਨੂੰ ਉੱਚਾ ਲਿਜਾ ਸਕਦੀ ਹੈ। ਉਹ ਸਾਰੀ ਚੀਜ਼ਾਂ ਇਸ ਦੀਆਂ ਜ਼ਿੰਮੇਵਾਰ ਨੇ। ਮੈਨੂੰ ਲੱਗਦਾ ਕਿ ਕਾਫੀ ਲਾਹੇਵੰਦ ਸਾਬਤ ਹੋਵੇਗੀ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਜੋ ਸਾਡੇ ਪਿੰਡਾਂ ਦੇ ਵਿੱਚ ਵਸਦੇ ਨੇ, ਸੋ ਜੋ ਸਾਡੇ ਕਿਸਾਨ ਭਾਈਚਾਰੇ ਨਾਲ ਸੰਬੰਧਿਤ ਨੇ। ਹਰਪ੍ਰੀਤ ਜੀ ਵੱਲੋਂ ਜਿਹੜਾ ਸਪਸ਼ਟ ਰੂਪ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਉਹ ਕਿਸੇ ਕਿਸਮ ਦਾ ਵੀ ਅਗਰ ਕਿਸੇ ਨੂੰ ਵਿਆਜ ਕਢਾਉਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਉਹ ਸਿੱਧੇ ਤੌਰ ਤੇ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਨੇ। ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦਾ ਨੰਬਰ ਵੀ ਜ਼ਰੂਰ ਸ਼ੇਅਰ ਕਰਾਂਗੇ। ਸੋ ਇਸੇ ਤਰ੍ਹਾਂ ਜੁੜੇ ਰਹੋ ਇੰਡੋਸ TV ਆਸਟ੍ਰੇਲੀਆ ਨਾਲ। ਧੰਨਵਾਦ।